Attack on Sukhbir Singh Badal outside Golden Temple sparks concerns over rising pro-Khalistan militancy in Punjab. ਇਹ radical extremism ਜਿਹੜਾ sentiment ਹੈ ਇਹ ਹਾਲ ਦੀ ਘੜੀ ਇਹਨੇ gain momentum ਕੀਤੀ ਹੈ in the wake of farmers protest dominated by agriculturists from Punjab. ਉਹਨਾਂ ਨੇ ਮੋਡਰੇਟ ਵੌਇਸਿਸ ਨੂੰ ਜਾਂ ਚੁੱਪ ਕਰਾ ਦਿੱਤਾ ਹੈ ਜਾਂ ਸਵੇ ਅਵੇ ਕਰਕੇ ਆਪਣੇ ਨਾਲ ਮਿਲਾ ਲਿਆ प्रो खालिस्तान एलिमेंट्स ने और इस सारे का नतीजा है कि भी एकदम रेडिकल खालिस्तानी जिहड़ा जोर है पै गया। ड्रोन्स राही पाकिस्तान तो 2019 तो बाद हथियार भी आ रहे हैं। ईवन यूआपा वर्गे कानून भी जड़े ने वो चौड़े वर्गे इस टैररिस्ट नूं जिहड़ा रोक नहीं सके है। और उन्होंने कहा जो 1993 तो बाद जिहड़े यूथ पैदा होए ने ਉਹਨਾਂ 'ਚ ਇੱਕ ਰੋਮੈਂਟਿਸਿਜ਼ਮ ਹੈ ਖਾਲਿਸਤਾਨ ਦੇ ਲਈ। ਉਹਨਾਂ ਨੇ ਉਹ ਦੌਰ ਨਹੀਂ ਦੇਖਿਆ ਹੋਇਆ। ਐਵੇਂ ਕਹੀ ਜਾਂਦੇ ਨੇ ਉਹਨਾਂ ਨੂੰ ਇਹ ਪੜ੍ਹਾਇਆ ਜਾਂਦਾ ਕਿ ਜੀ 1.5 ਲੱਖ ਸਿੱਖ ਮਾਰਿਆ, ਅਜੇ ਤਾਂ ਸਿਰਫ 22,000 ਮਾਰਿਆ। ਇਹ ਜਿਹੜਾ ਐਕਸ਼ਨ ਹੈ ਇਹਨੇ ਇਹ ਦੱਸ ਦਿੱਤਾ ਵੀ ਇਹ ਤੁਹਾਡੀ ਸਾਰੀ ਖੇਡ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹਾਂ ਔਰ ਇਵੇਂ ਹੁਣ ਨਹੀਂ ਚੱਲਣਾ। ਹੁਣ ਬਥੇਰਾ ਹੋ ਗਿਆ ਕਿ ਭਾਈ ਇਹ ਕਾਠ ਦੀ ਹੰਡੀ ਬਾਰ-ਬਾਰ ਨਹੀਂ ਚੜ੍ਹਦੀ। उन्होंने वो फिर शोर शुरू करता जिमें आ गया खालिस्तानी दहशतगर्दी आ गई, रेडिकलिज्म वापस आ गया, दूसरा हो गया ये भी आ गया जी होर सख्त कानून बनाए जान। ये रोम फ्री किवें कर रहा सी चौड़ा जिहड़ा पाकिस्तान भी रहा यूआपा चों किवें निकल गया, टाडा दे भी सी उहदे ते इन्हां नूं तां परमानेंटली जिहड़ा बिहाइंड बार कर देना चाहिए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੂ ਸਪੋਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 5 ਦਸੰਬਰ 2024 22 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿੰਗ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਜਰਾ ਵੱਲੋਂ ਹੈ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸਿਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਆਲ ਦਾ ਵਰਲਡ ਕਿ ਭਾਰਤ ਦੀਆਂ ਜਿਹੜੀ ਖੁਫੀਆ ਏਜੰਸੀਆਂ ਆਪਣੇ ਜ਼ਰ ਖਰੀਦ ਮੀਡੀਆ ਰਾਹੀਂ ਸੁਖਬੀਰ ਬਾਦਲ ਤੇ ਹਮਲੇ ਦੀ ਘਟਨਾ ਨੂੰ ਜਿਹੜਾ ਅਖੌਤੀ ਖਾਲਿਸਤਾਨੀ ਦਹਿਸ਼ਤਗਰਦੀ ਨਾਲ ਜੋੜ ਕੇ ਇੱਕ ਡਰ ਦਾ ਮਾਹੌਲ ਜਿਹੜਾ ਉਹ ਸਿਰਜ ਰਹੀਆਂ ਨੇ ਔਰ ਅਸਲੀ ਮਕਸਦ ਪੰਜਾਬ ਵਿੱਚ ਦਹਿਸ਼ਤ ਦਾ ਜਿਹੜਾ ਸਹਾਰਾ ਲੈ ਕੇ ਸਿੱਖ ਕੌਮ ਨੂੰ ਕੁਚਲਣ ਦਾ ਹੈ। ਸੋ 5 ਆਈਜ਼ ਕੰਟਰੀਜ਼ ਵੱਲੋਂ ਖਾਲਿਸਤਾਨ ਨਾਲ ਜਿਹੜੀ ਹਮਦਰਦੀ ਨੇ ਇਹਨਾਂ ਨੂੰ ਵਕਤ ਪਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਅਕਸਰ ਜਦੋਂ ਇਹ ਅਲਫਾਜ਼ ਕਹਿੰਦਾ ਕਿ ਸਿੱਖੀ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਰਤ ਕਮਾਈ ਕਰਨ ਵਾਲੇ ਜਿੱਥੇ ਪਹਿਲੀ ਉਦਾਸੀ ਦੇ ਮੌਕੇ
ਪਹਿਲਾ ਪੜਾਅ ਕੀਤਾ ਭਾਈ ਲਾਲੋ ਕਿਰਤੀ, ਜਿਨ੍ਹਾਂ ਦੀ ਕੋਧਰੇ ਦੀ ਰੋਟੀ ਨੂੰ ਗੁਰੂ ਸਾਹਿਬ ਨੇ ਮਾਲ ਪੂੜਿਆਂ ਤੋਂ ਵੱਧ ਕੇ ਵਡਿਆਇਆ। ਔਰ ਇਹ ਫਰਮਾਇਆ ਬਾਣੀ ਦੇ ਵਿੱਚ ਵੀ ਕਿ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਇਹ ਰੂਹਾਨੀਅਤ ਦਾ ਦਰਵਾਜ਼ਾ, ਰੱਬ ਦੀ ਪਛਾਣ, ਰੱਬ ਨਾਲ ਪਿਆਰ, ਰੱਬ ਦੇ ਨਾਲ ਮੇਲ, ਇਹ ਦਰਵਾਜ਼ਾ ਉਦੋਂ ਹੀ ਖੁੱਲ੍ਹਦਾ ਹੈ ਜਦੋਂ ਤੁਸੀਂ ਘਾਲਣਾ ਦੀ ਕਮਾਈ ਕਰਦੇ ਹੋ। ਘਾਲ ਖਾਏ, ਤੁਹਾਡਾ ਜਿਹੜੀ ਕਿਰਤ ਹੈ, ਸੁੱਚੀ ਕਮਾਈ ਹੈ, ਜਿਹਨੂੰ ਹੱਕ ਹਲਾਲ ਦੀ ਕਮਾਈ ਕਿਹਾ ਜਾਂਦਾ, ਉਹ ਤੁਸੀਂ ਕਰਦੇ ਹੋ ਕਿਰਤ, ਅਤੇ ਉਹਨੂੰ ਵੀ ਫਿਰ ਲੋੜਵੰਦਾਂ ਦੇ ਵਿੱਚ ਵੰਡਦੇ ਹੋ। ਇੱਥੇ ਦਾਤਾ ਮੰਗਤਾ ਨਹੀਂ ਹੈ, ਇੱਥੇ ਭਰਾ ਭਰਾ ਭਾਈ ਹੈ। ਬਿਲਕੁਲ। ਔਰ ਭਾਈ ਲਾਲੋ ਸਾਡੇ ਉਸ ਸਾਰੇ ਹੀ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਦੇਖਦੇ ਹਾਂ ਤੇ ਇਹ ਕਿਰਤ ਦਾ ਸੁਨੇਹਾ ਤੇ ਭਾਈ ਲਾਲੋ ਦੇ ਨਾਲ, ਜਿਵੇਂ ਗੁਰੂ ਸਾਹਿਬ ਨੇ ਉਸ ਭਰੀ ਮਹਿਫਲ ਦੇ ਵਿੱਚ ਮਲਕ ਭਾਗੋ ਦੀ ਸਾਖੀ ਤੋਂ ਅਸੀਂ ਵਾਕਫ ਹਾਂ। ਅੱਜ ਵੀ ਏਮਨਾਬਾਦ ਸ਼ਹਿਰ ਦੇ ਅੰਦਰ ਜਦੋਂ ਜਿੱਥੇ ਉਸ ਗੁਰਦੁਆਰਾ ਸਾਹਿਬ ਨੂੰ ਰੀਸਟੋਰ ਕੀਤਾ ਗਿਆ, ਸੰਗਤਾਂ ਜਾਂਦੀਆਂ ਨੇ ਤੇ 5.5 ਸਦੀਆਂ ਪਹਿਲਾਂ ਦਾ ਉਹ ਮੈਸੇਜ ਸਾਡੇ ਸਾਹਮਣੇ ਆਉਂਦਾ। ਔਰ ਮੈਂ ਇਹ ਗੱਲ ਆਪਣੀ ਪੰਥਕ ਜੀਵਨ ਦੀ ਇਸ ਡਗਰ ਦੇ ਉੱਤੇ, ਜਿੱਥੇ ਲਗਭਗ 45 ਸਾਲ 40 ਸਾਲ ਤੋਂ ਵੀ ਕਿਤੇ ਜ਼ਿਆਦਾ ਦਾ ਸਫ਼ਰ ਆਲਮੋਸਟ ਮੁਕੰਮਲ ਹੋਇਆ ਸਤਿਗੁਰੂ ਕਦਮ ਸਾਬਤ ਰੱਖਣ, ਤੇ ਮੈਂ ਇਹ ਦੇਖਿਆ ਕਿ ਜੇ ਕਿਸੇ ਤੇ ਰਿਲਾਈ ਕੀਤਾ ਜਾ ਸਕਦਾ ਹੈ, ਕਿਸੇ ਦੇ ਉੱਤੇ ਤੁਸੀਂ ਤਵੱਕੋ ਕਰ ਸਕਦੇ ਹੋ, ਤਾਂ ਉਹ ਕਿਰਤੀ ਗੁਰਸਿੱਖ ਵੀਰਾਂ ਭੈਣਾਂ ਦੇ ਉੱਤੇ। ਐਕਸੈਪਸ਼ਨ ਹੈ ਜ਼ਰੂਰ, ਇਹ ਨਹੀਂ ਹੈ ਕਿ ਬਈ ਦੂਸਰੇ ਜਿਹੜੇ ਨੇ ਜਿਨ੍ਹਾਂ ਦੇ ਕੋਲ ਸਾਧਨ ਨੇ ਜਾਂ ਧਨ ਹੈ ਉਹ ਸਾਰੇ ਹੀ ਮਲਕ ਭਾਗੋ ਹੁੰਦੇ ਨੇ, ਪਰ ਇਹ ਪੈਸੇ ਦਾ ਇੱਕ ਵਰਤਾਰਾ ਹੈ। ਜਿਵੇਂ ਚੰਦਨ ਹੈ, ਚੰਦਨ ਦੇ ਵਿੱਚ ਖੁਸ਼ਬੂ ਹੈ, ਉਹਨੂੰ ਚੰਦਨ ਨੂੰ ਤੁਸੀਂ ਬਾਂਸ ਦੇ ਵਿੱਚ ਦੱਬ ਦਿਓ, ਤੁਸੀਂ ਉਹਨੂੰ ਕਿਤੇ ਵੀ ਉਹਨੇ ਖੁਸ਼ਬੂ ਦੇਣੀ ਹੈ। ਬਿਲਕੁਲ। ਉਹਦੇ ਅੰਦਰ ਉਹ ਇਨਹੈਰੈਂਟ ਹੈ। ਇਸੇ ਤਰ੍ਹਾਂ ਇਹ ਮਾਇਆ ਦਾ ਸੁਭਾਅ ਹੈ ਕਿ ਜਿਸ ਨੇ ਮਾਇਆ ਦਾ ਸਹਾਰਾ ਲੈ ਕੇ ਮਾਇਆ ਦੀ ਦੌੜ 'ਚੋਂ ਸ਼ਾਮਲ ਹੁੰਦਾ ਹੈ, ਉਸ ਪ੍ਰਥਾਏ ਗੁਰਬਾਣੀ ਦੀ ਯਾਦ ਦਹਾਨੀ ਹੈ, ਸਹਿਸ ਖਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਪਾਵੇ, ਮਾਇਆ ਪਾਛੇ ਪਾਵੇ। ਕਿ ਇੱਕ ਵਾਰ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਹੁੰਦੇ ਹੋ। ਸੋ ਇਹ ਅਸੀਂ ਆਪਣੇ ਸਾਥੀਆਂ ਸਹਿਯੋਗੀਆਂ 'ਚ ਵੀ ਦੇਖਿਆ ਕਿ ਜਿਨ੍ਹਾਂ ਨੇ ਇੱਕ ਸਟੇਜ ਦੇ ਉੱਤੇ, ਜਿਨ੍ਹਾਂ ਦੀ ਟੋਟਲ ਕਮਿਟਮੈਂਟ ਸੀ ਹਰ ਪੱਖੋਂ, ਪਰ ਜਿਉਂ-ਜਿਉਂ ਇਸ ਖਿੱਤੇ ਦੇ ਵਿੱਚੋਂ ਵੜੇ, ਫਿਰ ਉਹਨਾਂ ਦੇ ਕੋਲ ਨਾ ਵੇਲ ਹੈ, ਨਾ ਦੇਣ ਲਈ ਕੁਛ ਹੈ, ਕਿਉਂਕਿ ਉਹਨਾਂ ਨੂੰ ਬਹੁਤ ਮਜਬੂਰੀਆਂ ਨੇ, ਉਹਨਾਂ ਦਾ ਬਹੁਤ ਸਾਰਾ ਕੁਛ ਬਹੁਤ ਸਾਰੀ ਥਾਈਂ ਫਸਿਆ ਹੋਇਆ ਹੈ, ਅਤੇ ਉਹ ਉਹਨਾਂ ਵੱਲ ਦੇਖ ਕੇ ਉਹ ਖੰਨਾ ਮੰਡੀ ਅਤੇ ਭੁੱਚੋ ਮੰਡੀ ਅਤੇ ਗੁਨਿਆਣਾ ਮੰਡੀ ਅਤੇ ਰਾਮਾ ਮੰਡੀ ਦੇ ਲਾਲੇ ਯਾਦ ਆ ਜਾਂਦੇ ਨੇ ਕਿ ਨੋ ਮੈਟਰ ਕਿੰਨੀ ਕਮਾਈ ਕਰ ਰਹੇ ਹੋਣ, ਉਹਨਾਂ ਨੂੰ ਪੁੱਛਦੇ ਸੀ, ਲਾਲਾ ਜੀ ਕੀ ਹਾਲ ਹੈ, ਕਿਹੜਾ ਮੰਦਾ ਲੱਗਿਆ। ਸੋ ਹੁਣ ਇਹ ਅਕਸਰ ਪਾਰਟ ਹੈ। ਸੋ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿ ਹਰਜੀਤ ਸਿੰਘ ਸੱਜਣ ਕੌਣ ਨੇ ਅਸੀਂ ਨਹੀਂ ਜਾਣਦੇ, ਉਹਨਾਂ ਦਾ ਕੋਈ ਫੋਨ ਨੰਬਰ ਨਹੀਂ ਹੈ, ਕੋਈ ਕਿਰਤੀ ਗੁਰਸਿੱਖ ਵੀਰ ਹੈ ਜਿਹੜਾ ਕਿਤੇ ਸਟੋਰ 'ਤੇ ਕੰਮ ਕਰਦਾ ਹੋਏਗਾ, ਕਿਤੇ ਗੈਸ ਸਟੇਸ਼ਨ 'ਤੇ ਪੰਪ ਕਰਦਾ ਹੋਏਗਾ, ਉਹ ਆਪਣੀ ਕਿਰਤ 'ਚੋਂ $100 150 200 ਜਦੋਂ ਹੁੰਦਾ, ਔਰ ਬਿਲਕੁਲ ਕੋਈ ਤਵੱਕੋ ਨਹੀਂ ਹੈ, ਇਹ ਵੀ ਉਹਨਾਂ ਦੇ ਚੈੱਕ ਦੇ ਉੱਤੇ ਨਾਂ ਹੁੰਦਾ, ਜਿੱਥੋਂ ਸਾਨੂੰ ਅੰਦਾਜ਼ਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਸਾਡਾ ਅਸਲ ਸਰਮਾਇਆ ਨੇ, ਕਿਉਂਕਿ ਇੱਕ ਗੱਲ ਬਿਲਕੁਲ ਦਰੁਸਤ ਹੈ, ਔਰ ਮੈਨੂੰ ਇਹ ਇੱਕ ਬੜੇ ਸਿਆਣੇ ਬੰਦੇ ਨੇ ਕਹੀ, ਜਦੋਂ ਮੈਂ ਉਹਨਾਂ ਦੇ ਨਾਲ ਬਹੁਤ ਪਹਿਲਾਂ 20 ਸਾਲ ਪੁਰਾਣੀ ਗੱਲ ਹੋਏਗੀ, ਇਹ ਸ਼ਿਕਵਾ ਕੀਤਾ ਕਿ ਭਾਈ ਇੰਨੇ ਸਾਧਨਾ ਵਾਲੇ ਲੋਕ ਨੇ ਜਿਨ੍ਹਾਂ ਦੇ ਕੋਲ ਗੁਰੂ ਨੇ, ਔਰ ਇਹ ਗੱਲ ਈਵਨ ਪਾਕਿਸਤਾਨੀ ਕਮਿਊਨਿਟੀ 'ਚ ਵੀ ਬਹੁਤ ਵਾਰੀ ਉਹ ਕਹਿਣਗੇ ਕਿ ਸਿੱਖਾਂ ਦੇ ਕੋਲ ਬਹੁਤ ਪੈਸਾ ਹੈ, ਜਿੰਨੀ ਦੌਲਤ ਇਸ ਵੇਲੇ ਸਿੱਖਾਂ ਕੋਲ ਹੈ ਕਿਸੇ ਕੌਮ ਕੋਲ ਨਹੀਂ ਹੈ। ਅਤੇ ਉਸ ਸਾਰੇ 'ਚੋਂ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਐਸਾ ਕੀ ਕਾਰਨ ਹੈ ਕਿ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਕ੍ਰਾਈਸਿਸ ਹੈ ਕੌਮ ਦੇ ਸਾਹਮਣੇ, ਉਹ ਤਾਂ ਸਾਡੀ ਹੋਂਦ ਦਾ ਕਿ ਅਸੀਂ ਉਸ ਖਿੱਤੇ ਦੇ ਵਿੱਚ ਬੁੱਧ ਵਾਲੇ ਰਸਤੇ ਦੇ ਉੱਤੇ ਸਾਨੂੰ ਇਹਨਾਂ ਨੇ ਤੋਰ ਦੇਣਾ, ਬ੍ਰਾਹਮਣਵਾਦੀਆਂ ਨੇ, ਕਿ ਅਸੀਂ ਸਰਵਾਈਵ ਕਰਨਾ। ਪਰ ਐਸਾ ਕੀ ਹੈ ਕਿ ਜਿਹੜੇ ਲੋਕ ਸੱਚਮੁੱਚ ਦੇ ਪ੍ਰੋਜੈਕਟਸ 'ਤੇ ਕੰਮ ਕਰਦੇ ਨੇ, ਜਿਨ੍ਹਾਂ ਦੀ ਲੋੜ ਹੈ, ਉਹ ਜਿਹੜੇ ਨੇ ਉਹ ਹਾਰਡਸ਼ਿਪ 'ਚੋਂ ਹੀ ਗੁਜ਼ਰ ਰਹੇ ਹੁੰਦੇ ਨੇ।
ਤੇ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਇਸ ਗੱਲ ਦਾ ਧਿਆਨ ਰੱਖੋ ਵੀ ਅਮੀਰ ਕੋਈ ਕਿਵੇਂ ਬਣਦਾ। ਮੈਂ ਕਿਹਾ ਜੀ ਇਹ ਹੁਣ ਤੁਸੀਂ ਦੱਸੋ ਵੀ ਕਿਵੇਂ ਬਣਦਾ। ਸਾਨੂੰ ਤਾਂ ਇਹੀ ਹੈ ਕਿ ਭਾਈ ਜਿਨ੍ਹਾਂ ਨੂੰ ਕਈ ਵਾਰੀ ਰੱਬ ਉਹਨਾਂ ਨੂੰ ਵੀ ਦੌਲਤ ਦਿੰਦਾ, ਜਿਨ੍ਹਾਂ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਵੀ ਉਹਨਾਂ ਨੂੰ ਵੀ ਰੱਬ ਦੌਲਤ ਦਿੰਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਬੰਦਾ ਪਰਵਰੀ ਕੀ ਹੁੰਦੀ ਹੈ, ਇਹ ਤਾਂ ਹੁਣ ਰੱਬ ਦੇ ਕੋਲ ਹੈ। ਉਹ ਕਹਿੰਦੇ ਵੀ ਹਾਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਬਹੁਤ ਕੁਝ ਸਟਾਰਸ ਨਾਲ ਜੁੜਿਆ ਹੁੰਦਾ। ਪਰ ਉਹਨਾਂ ਨੇ ਕਿਹਾ ਕਿ ਵੀ ਅਮੀਰ ਬੰਦਾ ਜਿਹੜਾ ਬਣਦਾ ਹੈ ਖਾਸ ਤੌਰ 'ਤੇ ਜਦੋਂ ਇਸ ਸਿਸਟਮ 'ਚ ਇਨਵੈਸਟਮੈਂਟ ਕਿੱਥੇ ਕਰਨੀ ਹੈ, ਉਹ ਦੇਖਦਾ ਹੈ ਕਿ ਕਿਹੜੇ ਵਕਤ 'ਚ ਕਿੱਥੇ ਕਿੰਨੇ ਲਾਏ ਜਾਣ, ਉਹਦੇ 'ਚੋਂ ਕੀ ਨਿਕਲੇਗਾ। ਜਾਂ ਜੇ ਬਿਜ਼ਨਸ ਉਹਦੀ ਸੈਂਸ ਹੈ ਉਹ ਜਾ ਕੇ ਦੇਖੇਗਾ ਕਿ ਵੀ ਇੱਥੇ ਇੰਨੇ ਮੀਲਾਂ 'ਚ ਕੋਈ ਕੁਛ ਨਹੀਂ ਹੈ, ਸਟੋਰ ਖੋਲ੍ਹਿਆ ਜਾਏ ਭਾਵੇਂ 2 ਸਾਲ ਘਾਟਾ ਵੀ ਹੋਏ ਫਿਰ ਹੀ ਹੋਏਗਾ ਜਾਂ ਦੂਜਾ। ਮੈਂ ਕਿਹਾ ਜੀ ਚਲੋ ਇਸ ਗੱਲ ਨਾਲ ਕੀ ਤਾਲੁਕ ਹੈ। ਉਹ ਕਹਿੰਦੇ ਫਿਰ ਬਿਜ਼ਨਸਮੈਨ ਉਸ ਜਿਹੜਾ ਪ੍ਰੋਜੈਕਟ 'ਤੇ ਕਿਉਂ ਲਾਏਗਾ ਪੈਸਾ ਜਿਹਦੇ 'ਚ ਖਤਰਾ ਹੈ, ਜਿਹਦੇ 'ਚੋਂ ਨਿਕਲਣਾ ਕੁਛ ਨਹੀਂ ਹੈ, ਜਿਹਦੇ 'ਚੋਂ ਖਤਰਾ ਨਿਕਲੇਗਾ, ਜਿਹਦੇ ਨਾਲ ਜਾਣਾ ਆਉਣਾ ਰੁਕੇਗਾ, ਵਪਾਰ ਬੰਦ ਹੋਏਗਾ। ਹਾਂ ਕਹਿੰਦੇ ਜੇ ਉਹਨਾਂ ਨੂੰ ਲੱਗਿਆ ਕਿ ਵੀ ਬਸ ਖਾਲਿਸਤਾਨ ਤਾਂ ਬਣਨ ਵਾਲਾ, ਫਿਰ ਕਹਿੰਦੇ ਤੁਸੀਂ ਦੇਖਿਓ ਤੁਹਾਡੇ ਲਈ ਔਖਾ ਹੋਣਾ ਚੁਣਨਾ ਵੀ ਉਹਨਾਂ ਨੂੰ ਵੀ ਕਿਹਦੀ ਇਨਵੈਸਟਮੈਂਟ ਜਿਹੜੀ ਹੈ ਕਿਸ ਪਾਸੇ ਲਈਏ। ਚਲੋ ਇਹ ਜਿਹੜੇ ਕੋਈ 4 ਨੇ ਧਨਾੜ ਕਾਹਦੇ ਨੇ ਵਿਚਾਰੇ, ਉਹ ਵੀ ਸਾਰੇ 'ਚੋਂ ਨਿਕਲੇ ਹੋਏ ਨੇ, ਸਾਡੇ ਹੀ ਭਰਾ ਨੇ। ਪਰ ਮੈਂ ਬਹੁਤ ਵਾਰੀ ਇਹ ਦੇਖਦਾ ਕਿ ਵੀ ਰਨ ਅਰਾਊਂਡ ਹੈ ਜਿਨ੍ਹਾਂ ਦੇ ਕੋਲ, ਜੇ ਉਹ ਤੁਹਾਡੇ ਨਾਲ ਕੁਛ ਕਰਦੇ ਵੀ ਨੇ ਕਮਿਟ ਤੇ ਉਹਨਾਂ ਨੂੰ ਚੇਜ਼ ਕਰਨਾ ਪੈਣ ਵਾਲੀ ਗੱਲ ਹੀ ਹੁੰਦੀ ਹੈ। ਔਰ ਮੈਂ ਵੀਰ ਹਰਜੀਤ ਸਿੰਘ ਔਰ ਮੇਰੇ ਲਈ ਇਹ ਮੌਕਾ ਹੁੰਦਾ ਹੈ ਇਸ ਕਿਸਮ ਦੀ ਗੱਲ ਕਰਦੇ ਹਾਂ, ਸਮੁੱਚੇ ਕਿਰਤੀ ਵੀਰਾਂ ਭੈਣਾਂ ਨੂੰ ਵਡਿਆਉਣਾ ਜਿਹੜੇ ਆਪਣਾ, ਇਹ ਨਹੀਂ ਹੈ ਕਿ ਮੈਂ ਆਪਣੇ ਤੱਕ ਜਾਂ ਅਸੀਂ TV 84 ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ। ਇਹੀ ਗੱਲ ਮੈਨੂੰ ਜਿਹੜੀਆਂ ਦੂਸਰੀਆਂ ਹਿਊਮਨ ਡਿਵੈਲਪਮੈਂਟ 'ਚ ਕੰਮ ਕਰਨ ਵਾਲੀਆਂ ਜਾਂ ਹਿਊਮੈਨੀਟੇਰੀਅਨ ਏਡ 'ਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੀ ਇਹੀ ਕਹਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਵੀ ਔਰ ਅਮਰੀਕਨਾਂ ਨੂੰ ਜੋ ਮਰਜ਼ੀ ਅਸੀਂ ਕਹੀਏ, ਇਹਨਾਂ ਨੂੰ ਮੈਟੀਰੀਅਲਿਸਟ ਕਹੀਏ, ਦੂਜਾ ਕਹੀਏ, ਹੁਣੇ ਦਸੰਬਰ ਦਾ ਮਹੀਨਾ ਚੱਲ ਰਿਹਾ, ਜੇ ਅਮਰੀਕਾ ਨੇ ਇਹ ਨਾਨ ਪ੍ਰੋਫਿਟ ਕਾਰਪੋਰੇਸ਼ਨਸ ਦਾ ਲਾਅ ਬਣਾਏ ਜਾਂ ਉਹਨਾਂ ਨੂੰ ਰਾਹ ਦਿੱਤੀ ਤੇ ਇਹ ਮੰਨਿਆ ਸੀ ਕਿ ਬਈ ਸਿਸਟਮ ਦੇ ਵਿੱਚ, ਕਿਉਂਕਿ ਬੇਸਿਕਲੀ ਤਾਂ ਕੈਪੀਟਲਿਸਟ ਸੁਸਾਇਟੀ ਹੈ, ਕਿ ਬਈ ਤੁਸੀਂ ਲਿਬਰਲੀ ਡੋਨੇਟ ਕਰੋ ਤਾਂ ਕਿ ਜਿਹੜੇ ਕੰਮ ਇਨਸਾਨੀ ਹਕੂਕਾਂ ਨਾਲ ਸੰਬੰਧਿਤ ਨੇ ਜਾਂ ਏਡ ਨਾਲ ਸੰਬੰਧਿਤ ਨੇ ਜਾਂ ਕਿਤੇ ਕੋਈ ਕੈਲਾਮਿਟੀ ਹੁੰਦੀ ਹੈ ਨੈਚੁਰਲ ਉਹਦੇ ਨਾਲ ਸੰਬੰਧਿਤ ਨੇ, ਉਹਦੇ 'ਚ ਕੋਈ ਕਮੀ ਨਾ ਹੋਏ। ਔਰ ਅਮਰੀਕਨ ਬਹੁਤ ਵੱਡੇ ਡੋਨਰ ਨੇ ਇਸ ਪੱਖੋਂ। ਔਰ ਇਹ ਗੱਲ ਈਵਨ ਤੁਸੀਂ ਇੱਥੋਂ ਦੇ ਜਿਹੜੇ, ਜੇ ਉਹਨਾਂ ਨੂੰ ਤੁਸੀਂ ਦੇਖੋ ਕੋਈ ਕੈਂਸਰ ਇੰਸਟੀਚਿਊਟ 'ਚ ਇਨਵੈਸਟ ਕਰ ਰਿਹਾ, ਕੋਈ HIV ਰਿਸਰਚ ਕਰ ਰਿਹਾ, ਕਿਸੇ ਹੋਰ 'ਚ ਕਰ ਰਿਹਾ, ਤੇ ਜੇ ਉੱਥੋਂ ਵਾਲਿਆਂ ਦੀ ਇਹ ਸ਼ਾਇਦ ਇੱਕ ਪਾਰਟ ਸਾਊਥ ਏਸ਼ੀਅਨ ਉਸ ਕਰੈਕਟਰ ਦੀ ਇੱਕ ਬਿਮਾਰੀ ਹੈ, ਉੱਥੇ ਤੁਸੀਂ ਇਹ ਤਾਂ ਦੇਖੋਗੇ ਜੀ ਇੰਨੇ ਬਿਲੀਅਨਰ ਦੀ ਲਿਸਟ 'ਚ ਹੋ ਗਏ। ਅਡਾਨੀ ਹੁਣ ਏਸ਼ੀਆ ਦਾ ਨੰਬਰ 1 ਬਣ ਗਿਆ, ਹੁਣ ਉਹਨੂੰ ਅੰਬਾਨੀ ਨੇ ਪਿੱਛੇ ਕਰਤਾ, ਪਰ ਉਹਨਾਂ 'ਚੋਂ ਤੁਹਾਨੂੰ ਕਦੇ ਨਜ਼ਰ ਨਹੀਂ ਆਏਗਾ ਕਿ ਵੀ ਉਹ ਉੱਥੇ ਇਨਸਾਨੀ ਜੇ ਪੀੜ ਦੇ ਨਾਲ ਸੰਬੰਧਿਤ ਜਿਹੜੇ ਕੋਈ ਅਦਾਰੇ ਨੇ ਉਹਨਾਂ 'ਚ ਕੁਛ ਦੇ ਟੈਕਸ ਚੋਰੀ ਕਰਨ ਦੇ ਲਈ ਜ਼ਰੂਰ ਕਿਤੇ ਕੋਈ ਆਪਣੇ ਨਾਂ ਦਾ ਕੋਈ ਮੰਦਿਰ ਬਣਾਇਆ ਹੋਏਗਾ ਉੱਥੇ ਲਾ ਦੇਣਗੇ, ਲੇਕਿਨ ਤੁਹਾਨੂੰ ਉਹ ਨਜ਼ਰ ਨਹੀਂ ਆਏਗਾ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਏਡ ਦਾ ਕੰਮ ਚੱਲਦਾ ਹੈ, ਬਹੁਤ ਸਾਰੀ ਜਿਹੜੀ ਮਦਦ ਆਮ ਲੋਕ, ਕੋਈ ਅਫਰੀਕਾ 'ਚ ਹੈ ਜਾਂ ਸਾਊਥ ਅਮਰੀਕਾ 'ਚ ਹੈ, ਕੋਈ ਵੈਕਸੀਨੇਸ਼ਨ ਪ੍ਰੋਗਰਾਮ ਹੈ, ਕੋਈ ਹੋਰ ਪਾਵਰਟੀ ਪ੍ਰੋਗਰਾਮ ਹੈ, ਉਹਦੇ 'ਚ ਵੀ ਜਿਸ ਸੁਸਾਇਟੀ ਨੂੰ ਅਸੀਂ ਕੈਪੀਟਲਿਸਟ ਕਹਿੰਦੇ ਹਾਂ, ਇਹ ਧਨ ਬਣਾਉਂਦੇ ਵੀ ਨੇ, ਪਰ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਅਸੀਂ ਲਿਬਰਲੀ ਦੇਣਾ ਵੀ, ਔਰ ਕਾਨੂੰਨ ਵੀ ਉਸ ਕਿਸਮ ਦੇ ਨੇ ਕਿ ਭਾਈ ਤੁਸੀਂ ਕਰੋ। ਲੇਕਿਨ ਸਾਡੇ 'ਚ ਇੱਕ ਪਾਰਟ ਜਿਹੜਾ ਅਸੀਂ ਸ਼ਾਇਦ ਇਸ ਗੱਲ ਨੂੰ ਹੀ ਬਹੁਤ ਵੱਡਾ ਸਮਝ ਲੈਂਦੇ ਹਾਂ ਕਿ ਭਾਈ ਅਸੀਂ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਹੈ, ਮੱਥਾ ਟੇਕਿਆ, ਲੰਗਰ ਕਰਾਇਆ, ਦੂਸਰਾ ਹੋਇਆ, ਉਹ ਆਪਣੀ ਥਾਂ ਇੱਕ ਧਾਰਮਿਕ ਪੱਖ ਇੰਪੋਰਟੈਂਟ ਪੱਖ ਹੈ, ਉਸ ਨੂੰ ਕਦੇ ਵੀ ਉਸ ਦੇ ਵੱਲ ਪਿੱਠ ਨਹੀਂ ਮੇਰੀ ਜਾ ਸਕਦੀ। ਪਰ ਮੈਨੂੰ ਲੱਗਦਾ ਵੀ ਸਾਡੀ ਕੌਮ ਦੇ ਵਿੱਚ ਪ੍ਰਾਇਰਟੀਜ਼ ਕਿ ਕਿਹੜੇ ਕੰਮ ਕਿਸ ਫੀਲਡ ਜਿਹੜੇ ਕਰ ਰਹੇ ਨੇ, ਉਹ ਭਾਵੇਂ ਕੋਈ ਐਕੈਡੈਮਿਕ ਹੈ, ਕੋਈ ਗੁਰਮੁਖੀ ਸਿੱਖਿਆ ਨਾਲ ਜੁੜਿਆ ਹੋਇਆ ਹੈ, ਕੋਈ ਹੋਰ ਪ੍ਰੋਜੈਕਟ ਨੇ, ਉਹਨਾਂ ਦੇ ਵਿੱਚ ਲਿਬਰਲੀ ਸਾਨੂੰ ਤਾਂ ਵੈਸੇ ਹੀ ਗੁਰੂ ਨੇ ਦਸਵੰਧ ਦੀ ਹਦਾਇਤ ਕੀਤੀ ਹੋਈ ਹੈ, ਜਿਸ ਤੋਂ ਅਸੀਂ ਇੱਕ ਵੱਡਾ ਹਿੱਸਾ ਜਿਹੜਾ ਹੈ, ਜੇ ਅੱਜ ਦੀ ਜਨਰੇਸ਼ਨ ਨੂੰ ਵੀ ਜਿਹੜੇ ਹੋਰ ਵੀ ਸਿੱਖੀ ਵੈਲਿਊਜ਼ ਦੀ ਗੱਲ ਕਰਨਗੇ ਜਾਂ ਸਿਧਾਂਤਾਂ ਦੇ ਉੱਤੇ ਤੁਹਾਡੇ ਨਾਲ ਆਰਗੂ ਕਰਨਗੇ, ਪਰ ਜਦੋਂ ਦਸਵੰਧ ਜਾਂ ਦੂਸਰੇ ਦਾ ਮੁੱਦਾ ਜਿਹੜਾ ਜਾਂ ਇਹ ਆਉਂਦਾ ਹੈ, ਉਹ ਵੀ ਇਸ ਤੋਂ ਜਾਣ ਭੇਜਣੇ ਜਾਂ ਇਸ ਪਾਸੇ ਤੁਰਨਾ ਨਹੀਂ ਚਾਹੁੰਦੇ। ਸੋ ਅਸੀਂ ਵੀਰ ਹਰਜੀਤ ਸਿੰਘ ਰਾਹੀਂ ਸਮੁੱਚੇ ਕਿਰਤੀ ਗੁਰਸਿੱਖ ਵੀਰਾਂ ਨੂੰ
ਜਿਹੜਾ ਹੈ ਉਹ ਸੈਲੂਟ ਕਰਦੇ ਹਾਂ ਕਿ ਭਾਈ ਉਹਨਾਂ ਦੇ ਇਹਨਾਂ ਐਫਰਟਸ ਦੀ ਬਦੌਲਤ ਹੀ ਅੱਜ ਵੀ ਜਿੰਨੇ ਕੁ ਅਦਾਰੇ ਚੱਲ ਰਹੇ ਨੇ ਉਹ ਕਿਰਤੀ ਗੁਰਸਿੱਖ ਵੀਰਾਂ ਭੈਣਾਂ ਦੇ ਇਸ ਨਜ਼ਰੀਏ ਤੋਂ ਹੀ ਨੇ। ਕੱਲ ਜਿਹੜਾ ਸਾਡੇ 3 ਸੈਗਮੈਂਟ ਮੁੱਢਲੇ ਤੌਰ ਦੇ ਉੱਤੇ ਜੋ ਵਾਕਿਆ ਦਰਬਾਰ ਸਾਹਿਬ ਦੀ ਹਦੂਦ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਐਂਟਰੀ ਤੇ ਵਾਪਰਿਆ, ਸੁਖਬੀਰ ਬਾਦਲ ਔਰ ਭਾਈ ਨਾਰਾਇਣ ਸਿੰਘ ਚੌੜਾ, ਉਸ ਨੂੰ ਪਹਿਲੇ 24 ਘੰਟੇ ਦੇ ਵਿੱਚ ਜਿਹੜਾ ਨੈਰੇਟਿਵ ਨਖੇਦੀ ਕੰਡੈਮਨੇਸ਼ਨ, ਇਹ ਹੋ ਗਿਆ ਉਹ ਹੋ ਗਿਆ, ਜੋ ਚੱਲ ਰਿਹਾ ਸੀ ਇਹਨਾਂ 24 ਘੰਟਿਆਂ ਨੇ ਉਹ ਸਾਰੇ ਨੂੰ ਬਿਲਕੁਲ ਦੂਸਰੇ ਪਾਸੇ ਜਿਹੜਾ ਹੈ ਉਹ ਮੋੜ ਦਿੱਤਾ। ਕਿਉਂਕਿ ਪਹਿਲੀ ਸਟੇਜ ਤਾਂ ਜਿਹੜੀ ਹੁੰਦੀ ਹੈ ਉਹਦੇ 'ਚ ਸਰਕਾਰੀ ਅਦਾਰੇ ਨੇ, ਸਰਕਾਰੀ ਮੀਡੀਆ, ਸੋਸ਼ਲ ਮੀਡੀਆ 'ਤੇ ਵੀ ਉਹਨਾਂ ਦੇ ਲੋਕ ਬੈਠੇ ਨੇ ਔਰ ਇੱਕ ਅਨਸਰਟਨਟੀ ਵੀ ਹੁੰਦੀ ਹੈ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਅਸੀਂ ਪੰਥਕ ਨੁਕਤਾ ਨਿਗਾਹ ਨੂੰ ਮੱਦੇਨਜ਼ਰ ਰੱਖਦੇ ਹਾਂ, ਸਿੱਖ ਪਰੰਪਰਾ, ਇਤਿਹਾਸ ਔਰ ਮੌਜੂਦਾ ਦੌਰ ਦੇ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦੇ ਹਾਂ। ਜਿਹੜਾ ਨੈਰੇਟਿਵ ਜਾਂ ਬਿਰਤਾਂਤ ਦਿੱਤਾ ਉਸ ਨੂੰ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਪਸੰਦ ਕੀਤਾ ਗਿਆ। ਉਹਨਾਂ 'ਚੋਂ ਨੇ ਅੱਗੋਂ ਵੀ ਜਿਹੜੇ ਕੁਛ ਰੈਗੂਲਰਲੀ ਸਾਨੂੰ ਫੋਲੋ ਕਰਦੇ ਨੇ, ਉਹਨਾਂ ਨੇ ਉਸ ਨੈਰੇਟਿਵ ਨੂੰ ਅੱਗੇ ਵੀ ਤੋਰਿਆ ਔਰ ਇਹਨਾਂ 24 ਘੰਟਿਆਂ ਦੇ ਵਿੱਚ ਹੁਣ ਬਹੁਤ ਕੁਛ ਭਾਈ ਨਾਰਾਇਣ ਸਿੰਘ ਚੌੜਾ, ਮੇਰਾ ਖਿਆਲ ਹੈ ਜਿਵੇਂ ਅੱਜ ਇੱਕ ਵੀਰ ਕਹਿ ਰਹੇ ਸੀ ਕਿ ਜੀ ਸ਼ਾਇਦ ਨਾਰਾਇਣ ਸਿੰਘ ਚੌੜਾ ਦੀਆਂ ਕਿਤਾਬਾਂ ਕੋਈ ਨਾ ਪੜ੍ਹਦਾ ਜਿਵੇਂ ਉਹਨਾਂ ਨੇ ਲਿਖੀਆਂ ਨੇ ਜਾਂ ਜਿੰਨੇ ਅਗਰ ਪੜ੍ਹੀਆਂ ਹੋਈਆਂ ਨੇ ਉਹੀ ਇਸ ਫੀਲਡ ਦੇ, ਪਰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਪਤਾ ਹੀ ਨਹੀਂ ਸੀ ਕਿ ਵੀ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਇਸ ਲੈਵਲ ਦੇ ਬੰਦਿਆਂ ਨੇ 44 ਸਾਲ ਦਿੱਤੇ ਹੋਏ ਨੇ। ਕਿਉਂਕਿ 13 ਅਪ੍ਰੈਲ 1978 ਤੋਂ ਇੱਕਦਮ ਬਾਅਦ ਹੀ ਉਹਨਾਂ ਦਾ ਔਰ ਉਹਨਾਂ ਦੇ ਕਈ ਪੁਰਾਣੇ ਇੰਟਰਵਿਊ ਜਿਹੜੇ ਉਹਨਾਂ ਨੇ 2 ਸਾਲ ਪਹਿਲਾਂ ਕਿਤੇ ਦਿੱਤੇ, ਜਿਹੜੇ ਬਹੁਤ ਘੱਟ ਜਿਨ੍ਹਾਂ ਦੀ ਵਿਊਅਰਸ਼ਿਪ ਸੀ ਜਾਂ few hundred ਜਾਂ few thousand, ਅੱਜ ਮੈਂ ਦੇਖ ਰਿਹਾ ਸੀ ਕਿ ਕਈ ਜਿਹੜੇ ਨੇ ਉਹਨਾਂ 'ਚੋਂ ਰੀਪੋਸਟ ਹੋਏ ਨੇ ਔਰ ਉਹਦੇ 'ਚੋਂ ਬਹੁਤ ਕੁਛ ਜਿਹੜਾ ਹੈ ਇਹ ਸਾਹਮਣੇ ਆਇਆ ਕਿ ਭਾਈ ਕਿਵੇਂ ਇਹ ਭਾਈ ਨਾਰਾਇਣ ਸਿੰਘ ਚੌੜਾ ਮੂਵਮੈਂਟ ਦੀ ਕੰਟੀਨਿਊਟੀ ਦਾ ਇੱਕੋ ਪਿਲਰ, ਜਿਸ ਦੇ ਵਿੱਚ ਇੰਟੈਲੈਕਟ ਫਾਈਨ ਲੈਵਲ ਦਾ ਹੈ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਵੀ MA ਵੀ ਹੈ, ਧਾਰਮਿਕ ਵਿੱਦਿਆ ਦਾ ਵੀ ਸਿਰ ਹੈ, ਖਾੜਕੂ ਮੂਵਮੈਂਟ ਦੇ ਵਿੱਚ ਵੀ ਪੂਰਾ। ਪਰ ਇੱਕ ਗੱਲ ਜਿਹੜੀ ਉਹਨਾਂ ਦੇ ਇੱਕ ਇੰਟਰਵਿਊ 'ਚੋਂ ਸਾਹਮਣੇ ਆਈ, ਕਿਉਂਕਿ ਇਹ ਤਾਂ ਮੈਨੂੰ ਪਤਾ ਸੀ ਕਿ ਵੀ ਅਕਾਲ ਫੈਡਰੇਸ਼ਨ ਜਿਹੜੀ ਹੈ 13 ਅਪ੍ਰੈਲ 1978 ਤੋਂ ਪਹਿਲਾਂ ਇਸ ਦੀ ਸ਼ੁਰੂਆਤ ਹੋ ਗਈ ਸੀ ਔਰ ਉਸ ਦਾ ਭਾਵੇਂ ਅਨਾਊਂਸਮੈਂਟ ਤੋਂ ਇੱਕ ਇੰਟਰਵਿਊ 'ਚ ਕਹਿ ਰਹੇ ਨੇ ਕਿ ਵੀ ਕਿਉਂਕਿ ਜਿਹੜੇ ਮੌਜੂਦਾ ਦੌਰ ਦੇ ਜਥੇਦਾਰਾਂ ਦਾ ਜਿਹਨਾਂ 'ਚ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਜਿਹੜੇ ਬੜੇ ਮੀਰੀ ਪੀਰੀ ਦੇ ਕਾਨਸੈਪਟ ਨੂੰ ਸਮਝਣ ਵਾਲੇ ਨਹੀਂ, ਦਲੇਰ, ਔਰ ਉਹਨਾਂ ਨੇ ਅਕਾਲੀਆਂ ਨੂੰ ਵੀ ਪੂਰਾ ਜਿਹੜਾ ਚੈਲੰਜ ਕੀਤਾ ਔਰ ਉਹਨਾਂ ਨੇ ਕਿਹਾ ਜੀ ਇਹ ਉਹਨਾਂ ਦੀ ਸਲਾਹ ਦੇ ਨਾਲ ਜਿਹੜਾ ਇਹ ਸਾਰਾ ਪਾਰਟ ਅਸੀਂ 76-77 ਦੇ ਵਿੱਚ ਹੀ ਸੀ ਕਿ ਉਹ ਕਹਿੰਦੇ ਕਿ ਵੀ ਅਸੀਂ ਇਹ ਸੋਚਦੇ ਸੀ ਕਿ ਵੀ ਉਦੋਂ ਐਸਾ ਮਾਹੌਲ ਬਣ ਚੁੱਕਾ ਸੀ ਕਿ ਜੇ ਅਕਾਲ ਤਖਤ ਦੇ ਜਥੇਦਾਰ ਨੇ ਕਿਸੇ ਨੂੰ ਤਲਬ ਵੀ ਕੀਤਾ ਤਾਂ ਆਉਂਦਾ ਹੀ ਨਹੀਂ ਸੀ। ਹਾਲਾਂਕਿ ਜਦੋਂ ਲੋਕਾਂ 'ਚੋਂ ਉਹਨੂੰ ਨਕਾਰਿਆ ਜਾਂਦਾ ਸੀ ਜਾਂ ਦੂਜਾ ਫਿਰ ਸਮਾਂ ਪਾ ਕੇ ਆ ਜਾਂਦਾ ਸੀ, ਤੇ ਕਹਿਣ ਲੱਗਿਆ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਅਸੀਂ ਜਿਵੇਂ ਅਕਾਲੀ ਫੂਲਾ ਸਿੰਘ ਦੇ ਨਿਹੰਗ ਸਿੰਘਾਂ ਦੀ ਫੌਜ ਜਿਹੜੀ ਅਕਾਲ ਤਖਤ ਦੀ ਤਾਬਿਆ ਸੀ, ਜਿਹੜੀ ਅਕਾਲ ਤਖਤ ਦਾ ਉਹ ਜਥੇਦਾਰ ਜਾਂ ਅਕਾਲ ਤਖਤ ਦਾ ਰੁਤਬਾ ਕੀ ਹੈ ਜੇ ਉਹਦੇ ਫੈਸਲੇ ਨੂੰ ਇੰਪਲੀਮੈਂਟ ਨਾ ਕਰਾਇਆ ਜਾ ਸਕੇ। ਸੋ ਉਹਨਾਂ ਨੇ ਕਿਹਾ ਵੀ ਮੁੱਢਲੇ ਤੌਰ ਤੇ ਅਕਾਲ ਫੈਡਰੇਸ਼ਨ ਜਿਹੜੀ ਹੈ ਅਕਾਲ ਤਖਤ ਨੂੰ ਸਮਰਪਿਤ ਉਹ ਫੌਜ ਬਣਾਉਣ ਦੀ ਗੱਲ ਹੀ ਸੀ ਕਿ ਜਿਹਦੇ ਥੱਲੇ ਉਹਨਾਂ ਨੇ ਕਿਹਾ ਜੀ ਜਿਹਨੂੰ ਤੁਸੀਂ ਤਲਬ ਕਰੋਗੇ ਅਸੀਂ ਮੁਸ਼ਕਾਂ ਬੰਨ੍ਹ ਕੇ ਲਿਆ ਕੇ ਇੱਥੇ ਹਾਜ਼ਰ ਕਰਿਆ ਕਰਾਂਗੇ। ਇਵੇਂ ਫਿਰ ਉਹਨਾਂ ਦੀ ਉਹ ਚੜ੍ਹਾਈ ਕਰ ਗਏ, ਅਚਾਨਕ ਉਹਨਾਂ ਦਾ ਜਿਹੜਾ ਉਹ ਸੱਚਖੰਡ ਪਿਆਨਾ ਕਰ ਗਏ ਔਰ ਉਹਨਾਂ ਨੇ ਕਿਹਾ ਜੀ ਵੀ ਫਿਰ ਜਦੋਂ ਅਸੀਂ ਨਾ ਵੀ ਅਸੀਂ ਜਿਹੜਾ ਪਹਿਲਾਂ ਅਕਾਲ ਐਂਡ ਸਿੱਖ ਸਟੂਡੈਂਟ ਜਿਹੜਾ ਫੈਡਰੇਸ਼ਨ ਜਾਂ ਕੁਛ ਇਸ ਕਿਸਮ ਦਾ ਸੀ, ਕਹਿੰਦਾ ਫਿਰ 78 ਤੋਂ ਬਾਅਦ ਜਦੋਂ ਅਸੀਂ ਐਕਟਿਵ ਹੋਏ, ਸੰਤ ਭਿੰਡਰਾਂਵਾਲੇ ਨੇ ਕਿਹਾ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਪਹਿਲਾਂ ਹੀ ਐਗਜ਼ਿਸਟ ਕਰਦੀ ਹੈ ਤੇ ਤੁਸੀਂ ਇਸ ਨੂੰ ਫੈਡਰੇਸ਼ਨ ਪਹਿਲਾਂ ਤੋਂ ਹੀ ਉਹਦੀ ਐਕਟੀਵਿਟੀ ਹੈ ਤੇ ਤੁਸੀਂ ਇਹਦਾ ਨਾਂ ਅਕਾਲ ਫੈਡਰੇਸ਼ਨ ਕਰੋ। ਸੋ ਇੱਥੋਂ ਸ਼ੁਰੂਆਤ ਹੋਈ। ਸੋ ਮਤਲਬ ਇਹ ਹੈ ਕਿ ਵੀ ਇਹ ਸਾਰਾ ਜਿਹੜਾ ਪਹਿਲੇ 24 ਘੰਟੇ 'ਚ ਨੈਰੇਟਿਵ ਦੇ ਵਿੱਚ ਜਿਵੇਂ ਅਸੀਂ ਕੱਲ੍ਹ ਅੱਡ ਸੈਗਮੈਂਟਸ ਦੇ ਵਿੱਚ ਗੱਲ ਕੀਤੀ, ਪਹਿਲਾਂ ਤਾਂ ਪ੍ਰਭਾਵ ਹੀ ਇਮੀਡੀਏਟ ਪੈਂਦੇ ਆ ਜਿਹੜਾ ਦਲਜੀਤ ਸਿੰਘ ਚੀਮਾ, ਇਹ ਬਹੁਤ ਵੱਡੀ ਸਾਜ਼ਿਸ਼ ਦੀ ਜੁਡੀਸ਼ੀਅਲ ਪੜਤਾਲ ਕਰਵਾਉਣੀ ਚਾਹੀਦੀ ਹੈ। ਇੱਕਦਮ ਕਿਸੇ ਨੇ ਇਸ ਨੂੰ ਕਿਸੇ ਚੀਜ਼ ਨਾਲ ਜੋੜਿਆ, ਕਿਸੇ ਨੇ ਉਹਨਾਂ ਦੇ ਪਰਿਵਾਰ, ਉਹਨਾਂ ਦਾ ਭਰਾ ਕੋਈ ਕਾਂਗਰਸ ਦੇ ਨਾਲ ਜੁੜਿਆ ਹੋਇਆ,
ਉਹਦੇ ਨਾਲ ਜੋੜ ਕੇ ਸਾਜ਼ਿਸ਼ ਬਣਾਉਣ ਦੀ ਕੋਸ਼ਿਸ਼ ਕਿਸੇ ਨੇ ਕੁਛ ਕੀਤਾ। ਅਸੀਂ ਕੱਲ ਵੀ ਇਹ ਕਿਹਾ ਸੀ ਕਿ ਲੋਨ ਵੁਲਫ, ਔਰ ਅੱਜ ਵੀ ਜਿਹਨੇ ਹੁਣ ਬਹੁਤ ਸਾਰੇ ਜਿਵੇਂ ਦਲ ਖਾਲਸਾ ਨੇ, ਭਾਈ ਕੰਵਰਪਾਲ ਸਿੰਘ, ਭਾਈ ਪਰਮਜੀਤ ਸਿੰਘ ਮੰਡ, ਉਹਨਾਂ ਸਾਰਿਆਂ ਨੇ ਵੀ ਆਪੋ ਆਪਣੇ ਸਾਰਿਆਂ ਨੇ ਰਿਐਕਸ਼ਨ ਦਿੱਤੇ ਨੇ। ਔਰ ਉਹਨਾਂ ਦੇ ਜਿਹੜੇ ਬਹੁਤ ਕਲੋਜ਼ ਰਹੇ, ਜਿਨ੍ਹਾਂ ਦੇ ਐਕਚੁਅਲੀ ਜਦੋਂ ਅਸੀਂ ਇਤਿਹਾਸਿਕ ਦਸਤਾਵੇਜ਼ ਉਹਨਾਂ ਦੇ ਉਸ ਮਾਸਟਰ ਵਰਕ ਦਾ ਜ਼ਿਕਰ ਕੀਤਾ ਤਾਂ ਉਦੋਂ ਮੈਨੂੰ ਇਹ ਤਾਂ ਸੀ ਕਿ ਵੀ ਉਹਨਾਂ ਦੇ ਨਾਲ ਕੋਈ ਕੋ ਆਥਰ ਸੀ ਜਾਂ ਜਿਨ੍ਹਾਂ ਨੇ, ਉਹ ਕਰਮਜੀਤ ਸਿੰਘ ਜਿਹੜੇ ਟ੍ਰਿਬਿਊਨ ਦੇ ਐਡੀਟਰ ਵੀ ਰਹੇ ਔਰ ਪ੍ਰੋਮੀਨੈਂਟ ਜਰਨਲਿਸਟ ਨੇ। ਉਹਨਾਂ ਦਾ ਇੱਕ ਬੜਾ ਸੋਹਣਾ ਆਰਟੀਕਲ ਕੱਲ੍ਹ ਨਾਰਾਇਣ ਸਿੰਘ ਚੌੜਾ ਤੇ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਕਿਹਾ ਵੀ ਭਾਵੇਂ ਉਹ ਇੱਕ ਖਜ਼ਾਨਾ ਸਨ ਹਰ ਪੱਖੋਂ, ਲੇਕਿਨ ਕੁਝ ਚੀਜ਼ਾਂ ਬਾਰੇ ਉਹ ਬਹੁਤ ਪ੍ਰਾਈਵੇਟ ਸੀ। ਉਹਨਾਂ ਦੇ ਦਿਲ 'ਚ ਕੀ ਚੱਲ ਰਿਹਾ ਇਹ ਕਿਸੇ ਨੂੰ ਨਹੀਂ ਪਤਾ। ਸੋ ਜਦੋਂ ਅਸੀਂ ਲੋਨ ਵੁਲਫ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ ਵੀ ਕਿਹਨੇ ਕੀ ਕਾਰਨਾਮਾ ਕਰਨਾ ਹੈ, ਔਰ ਜਿਵੇਂ ਉਹਨਾਂ ਦੇ ਇੰਟਰਵਿਊਜ਼ ਰਾਹੀਂ ਹੁਣ ਮੈਂ ਵੀ ਉਹਨਾਂ ਦੇ ਨਾਲ ਉਹਨਾਂ ਕੀ ਮੇਰਾ ਲਿਮਟਿਡ ਸ਼ਾਇਦ ਇੱਕ ਅੱਧੀ ਵਾਰੀ ਸੰਪਰਕ ਹੋਇਆ ਹੋਏ, ਜਾਂ ਉਹਨਾਂ ਨੇ ਫਤਿਹ ਭੇਜੀ ਜਾਂ ਮੈਂ ਵਾਪਸ ਉਹਨਾਂ ਨੂੰ ਭੇਜੀ, ਔਰ ਮੇਰਾ ਡਾਇਰੈਕਟਲੀ ਬਹੁਤ ਘੱਟ ਮੈਂ ਕਮਿਊਨੀਕੇਟ ਕਰਦਾ ਹਾਂ ਜਿਹੜੇ ਉੱਥੇ ਨੇ। ਉਹਨਾਂ ਦੀ ਸੇਫਟੀ ਦਾ ਧਿਆਨ ਰੱਖਦੇ ਹਾਂ ਵੀ, ਇੱਥੋਂ ਦੇ ਹਾਲਾਤ ਨੂੰ ਦੇਖਦੇ ਹਾਂ ਵੀ। ਪਰ ਮੈਨੂੰ ਕਿ ਵੀ ਕਿਸ ਲੈਵਲ 'ਤੇ ਜਿਹੜਾ ਬੰਦਾ, ਕਿਉਂਕਿ ਐਜ਼ ਏ ਜਿਹੜੀ ਉਹਨਾਂ ਦੀ ਹਥਿਆਰਬੰਦ ਲੜਾਈ ਸੀ ਉਹਦੇ 'ਚ ਵੀ ਜੇ ਉਹ 78-79 ਦੇ ਤੁਰੇ ਹੋਏ ਨੇ ਅਕਾਲ ਫੈਡਰੇਸ਼ਨ ਔਰ ਉਹਦੇ ਰਾਹੀਂ, ਔਰ ਪਹਿਲੀ ਵਾਰੀ ਉਹਨਾਂ ਦੀ ਗ੍ਰਿਫਤਾਰੀ ਸਤੰਬਰ 1995 'ਚ ਹੁੰਦੀ ਹੈ, ਕਿਉਂਕਿ 84 ਤੋਂ ਇੱਕਦਮ ਬਾਅਦ ਉਹ ਪੂਰੀ ਖਾਲਿਸਤਾਨ ਦੀ ਮੂਵਮੈਂਟ 'ਚ ਵੀ ਫਿਰ ਰਾਵੀ ਪਾਰ ਜਾਣਾ। ਔਰ ਉਹਨਾਂ ਨੇ ਕਿਹਾ ਵੀ ਸਾਡਾ ਪਹਿਲਾ 30 ਸਿੰਘਾਂ ਦਾ ਜਥਾ ਸੀ ਜਿਹੜੇ ਸਾਰੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਕਾਲਜਾਂ ਦੇ, ਜਦੋਂ ਅਸੀਂ ਜਿਹੜਾ ਹੈ ਉਹ ਰਾਵੀ ਪਾਰ ਗਏ ਔਰ ਅਸੀਂ ਜਿਹੜੀ ਇਹ ਲੜਾਈ ਵਿੱਢਣ ਦੀ। ਲੇਕਿਨ ਉਹਨਾਂ ਦਾ ਈਵਨ ਉਸ ਦੌਰ 'ਚ ਦੇ ਬਾਵਜੂਦ ਇੰਨੇ ਕੇਸ ਪਿੰਡਾਂ 'ਚ ਰੇਡ ਹੋ ਰਿਹਾ, ਘਰਾਂ 'ਚ ਹੋ ਰਿਹਾ, ਸਰਵਾਈਵ ਕਰਨਾ। ਕਿਉਂਕਿ ਜਦੋਂ ਅਸੀਂ ਯੋਧੇ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਗੁਰੀਲਾ ਲੜਾਈ, ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਤੁਸੀਂ ਕਿਵੇਂ ਝਕਾਨੀ ਦਿੰਦੇ ਹੋ ਔਰ ਕਿਵੇਂ ਤੁਸੀਂ ਕਿੰਨਾ ਲੰਬਾ ਵਕਤ, ਔਰ ਫਿਰ ਪਿੱਛੇ ਨਾ ਹਟਣਾ ਅਖੀਰ ਤੱਕ। ਜਿਹੜਾ ਉਹਨਾਂ ਦਾ ਲਾਸਟ ਇਹ ਐਕਸ਼ਨ ਵੀ ਹੈ, ਇਹਨੂੰ ਭਾਵੇਂ ਕੋਈ ਕਿਸੇ ਤਰ੍ਹਾਂ ਨਾਲ ਇਹਨੂੰ ਕਰੇ, ਲੇਕਿਨ ਉਸ ਲੋਨ ਵੁਲਫ ਨੇ, ਉਸ ਖਾਲਿਸਤਾਨੀ ਯੋਧੇ ਨੇ ਅਖੀਰ ਵੇਲੇ ਵੀ, ਹਾਲਾਂ ਇਹ ਬਿਲਕੁਲ ਜਿਹਨੇ ਇੱਕ ਦਾ ਕਾਮੈਂਟ ਸੀ ਕਿ ਦੇਖੋ ਜੀ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ, ਕਿ ਭਾਈ ਨੁਕਸਾਨ ਵੀ ਨਹੀਂ ਹੋਇਆ ਕਿਸੇ ਦਾ, ਲੇਕਿਨ ਇਹ ਮੈਸੇਜ ਵੀ ਚਲਾ ਗਿਆ ਕਿ ਭਾਈ ਤੁਸੀਂ ਪੰਥ ਨਾਲ ਧਰੋਹ ਕਰਨ ਵਾਲੇ ਭਾਵੇਂ ਜਿੱਥੇ ਮਰਜ਼ੀ ਆਪਣੇ ਆਪ ਨੂੰ ਉਹ ਵਾਸ਼ਿੰਗ ਮਸ਼ੀਨ ਲਵਾ ਕੇ ਧੁੱਪਿਆ ਸਾਬਤ ਕਰਨ ਦੀ ਕੋਸ਼ਿਸ਼ ਕਰਨ, ਪਰ ਜਵਾਬਦੇਹੀ ਜਿਹੜੀ ਹੈ ਉਹ ਬੜੀ ਜ਼ਰੂਰੀ। ਸੋ ਮੈਸੇਜ ਵੀ ਚਲਾ ਗਿਆ, ਔਰ ਉਸ ਮੈਸੇਜ ਨੇ ਜਿੱਥੇ ਇਹ ਯਾਦ ਦਹਾਨੀ ਵੀ ਕਰਵਾ ਦਿੱਤੀ ਕਿ ਕੌਮ ਦੇ ਅੰਦਰ ਅਣਖ ਔਰ ਗੈਰਤ ਜਿਹੜੀ ਹੈ ਅੱਜ ਵੀ ਉਹ ਯੋਧੇ। ਔਰ ਇਹ ਵੀ ਜਦੋਂ ਅਸੀਂ ਪੁਰਾਣੇ ਪੀਰੀਅਡ ਦੀ ਗੱਲ ਕਰਦੇ ਹਾਂ, ਬਾਬਾ ਦੀਪ ਸਿੰਘ ਸ਼ਹੀਦ, ਉਹਨਾਂ ਖੰਡਾ ਚੁੱਕਿਆ, ਜਾਂ ਸਰ ਸ਼ਾਮ ਸਿੰਘ ਅਟਾਰੀ ਵਾਲਾ ਕਿਵੇਂ ਸਭਰਾਵਾਂ 'ਚ ਉਤਰੇ। ਸੋ ਇਹ ਅੱਜ ਦੇ ਕੌਂਟੈਕਸਟ ਦੇ ਵਿੱਚ ਵੀ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਭਾਈ ਜਿਹੜੇ ਇਸ ਪਾਸੇ ਤੁਰੇ ਨੇ ਉਹਨਾਂ ਦੇ ਅੰਦਰ ਉਹ ਸਪਿਰਿਟ ਜਿਹੜੀ ਹੈ ਉਹ ਕਾਇਮ ਹੈ। ਔਰ ਇਹ ਸਾਰੇ ਦੇ ਚੱਲਦੇ ਆ ਪੂਰੀ ਡਿਬੇਟ ਜਿਹੜੀ ਹੈ ਇਹਨਾਂ 24 ਘੰਟਿਆਂ ਦੇ ਵਿੱਚ ਬਦਲੀ। ਔਰ ਨਾਰਾਇਣ ਸਿੰਘ ਚੌੜਾ ਇੱਕ ਨਾਇਕ ਵਜੋਂ, ਸ਼ਾਇਦ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਇਹ ਸਾਰੇ ਦੇ ਵਿੱਚ, ਜਿਵੇਂ ਉਹਨਾਂ ਨੂੰ ਸਭ ਨੇ ਟ੍ਰਿਬਿਊਟ ਦਿੱਤੀ ਹੈ ਉਹਨਾਂ ਦੀ ਉਹ ਸਾਰੇ ਪਾਰਟ ਨੂੰ, ਔਰ ਉਹਨਾਂ ਨੂੰ ਜਲੰਧਰ ਅੰਮ੍ਰਿਤਸਰ ਕਚਹਿਰੀ 'ਚ ਪੇਸ਼ ਕੀਤਾ ਗਿਆ 3 ਦਿਨ ਦਾ ਪੁਲਿਸ ਰਿਮਾਂਡ। ਔਰ ਉਹਦੇ 'ਚ ਵੀ ਜਦੋਂ ਐਨ ਪੁਲਿਸ ਦੇ ਦਾਇਰੇ 'ਚ ਘੇਰੇ 'ਚ ਉਹਨਾਂ ਦਾ ਖਿੜਿਆ ਚਿਹਰਾ ਤੇ ਇੱਕ ਬੀਬੀ ਭੱਜੀ ਆਉਂਦੀ ਮਿਠਾਈ ਦਾ ਡੱਬਾ ਚੁੱਕਿਆ ਹੋਇਆ ਕਾਮਨਰ। ਮੈਂ ਉਹ ਵੀਡੀਓ ਤਾਂ ਨਹੀਂ ਦੇਖ, ਉਹਦੇ ਉੱਤੇ ਸਿਰਲੇਖ ਹੀ ਸੀ ਕਿ ਬਈ ਬੀਬੀ ਮਿਠਾਈ ਵੰਡ ਰਹੀ ਹੈ ਔਰ ਦੂਸਰਾ ਕਰ ਰਹੀ ਹੈ ਕਿ ਭਾਈ ਕਰ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਵੀ ਇੱਕ ਮੈਸੇਜ ਵੀ ਗਿਆ ਕਿ ਬਈ ਜਿਨ੍ਹਾਂ ਨੇ ਤੁਸੀਂ ਐਡਾ ਧਰੋਹ ਕਮਾਇਆ ਹੋਇਆ ਹੈ, ਇਹ ਤੁਸੀਂ ਇਸ ਕਿਸਮ ਦਾ ਕੁਛ ਵੀ, ਇਹ ਠੀਕ ਹੈ ਬਈ ਇੱਕ ਤਬਕਾ ਜਿਹੜਾ ਇਹ ਸੋਚਦਾ ਹੈ ਕਿ ਜੀ ਇਹ ਇੱਥੇ ਜੇ ਨਾ ਹੁੰਦਾ ਕਿਤੇ ਹੋਰ ਹੋਏ ਵੱਖਰੀ ਗੱਲ, ਲੇਕਿਨ ਇੱਕ ਗੱਲ ਦੇ ਉੱਤੇ ਲਗਭਗ ਸਾਰਿਆਂ ਦੀ, ਕਿਸੇ ਨੇ ਇਹ ਨਹੀਂ ਕਿਹਾ ਕਿ ਜੀ ਇਹ ਗੁਨਾਹਗਾਰ ਨਹੀਂ ਨੇ ਜਾਂ ਇਹਨਾਂ ਨਾਲ ਜਿਹੜਾ ਇਹਨਾਂ ਨੂੰ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਇਸ ਕਿਸਮ ਦਾ ਸੁਨੇਹਾ ਨਹੀਂ ਸੀ ਮਿਲਣਾ ਚਾਹੀਦਾ। ਇਸ ਟੱਬਰ ਬਾਰੇ ਜੋ ਸੁਖਬੀਰ ਬਾਦਲ ਜਾਂ ਉਹਨਾਂ, ਕਿਉਂਕਿ ਗੁਨਾਹ ਹੀ ਇੰਨੇ ਵੱਡੇ ਨੇ। ਔਰ ਸਾਡੇ ਇੱਕ ਨੌਜਵਾਨ ਵੀਰ ਨੇ ਜਿਹਨੇ ਕਿ ਪੂਰਾ, ਮੈਨੂੰ ਤਾਂ ਉਹਨਾਂ ਨੇ 3 ਸੈਗਮੈਂਟਸ ਦੇ ਵਿੱਚ ਕੇਸ ਬਣਾ ਕੇ ਭੇਜਿਆ ਕਿ ਭਾਈ ਇਹਨੂੰ ਪੂਰੀ ਜਿਹੜੀ ਹੈ ਸੁਖਬੀਰ ਬਾਦਲ ਦੇ ਖਿਲਾਫ
ਕਿਵੇਂ ਕੇਸ ਬਿਲਟ ਕੀਤਾ ਜਾਏ, ਇਹਦੀ ਕਿਵੇਂ ਇਨਵੈਸਟੀਗੇਸ਼ਨ ਹੋਏ, ਲਿਸਟ ਆਫ ਲੈਕ ਆਫ ਡਿਊ ਪ੍ਰੋਸੈਸ ਇਨ ਬ੍ਰਿੰਗਿੰਗ ਸੁਖਬੀਰ ਬਾਦਲ ਟੂ ਜਸਟਿਸ, ਕਿ ਵੀ ਇਹਨੂੰ ਜਿਹੜੀ ਕੀ ਪ੍ਰੋਸੈਸ ਹੋਏ, ਕਿ ਕਿਉਂਕਿ ਐਬਸੈਂਸ ਆਫ ਪ੍ਰੋਪਰ ਇਨਵੈਸਟੀਗੇਸ਼ਨ, ਇਹ ਹੈਡਲਾਈਨਸ ਨੇ ਉਹਦੇ ਥੱਲੇ ਫਿਰ ਨੇ ਵੀ ਇਹਨੂੰ ਕਿਵੇਂ ਜਵਾਬਦੇਹੀ ਬਣਾਇਆ ਜਾਏ। ਫਿਰ ਉਹਨਾਂ ਨੇ ਕਿਹਾ ਕਿ ਐਬਸੈਂਸ ਆਫ ਪ੍ਰੋਪਰ ਇਨਵੈਸਟੀਗੇਸ਼ਨ ਜੋ ਹੁਣ ਮੰਨਿਆ ਉਸ ਦਾ ਅੱਗੋਂ ਕਿ ਫੇਲਿਅਰ ਟੂ ਐਗਜ਼ਾਮਿਨ ਐਵੀਡੈਂਸ, ਕਿ ਇਹ ਸਾਰਿਆਂ ਨੂੰ ਸੁਪਰਫਿਸ਼ੀਅਲ ਕੁਐਸਚਨਿੰਗ। ਹੁਣ ਜ਼ਾਹਰ ਹੈ ਜਥੇਦਾਰ ਨੇ ਤਾਂ ਇਹੀ ਪੁੱਛਣਾ ਸੀ ਕਿ ਭਾਈ ਹਾਂ ਜਾਂ ਨਾ, ਹਾਲਾਂ ਉਹਦੇ 'ਚ ਵੀ ਪਹਿਲਾਂ ਚਲਾਕੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ 'ਚ ਗਿਆਨੀ ਰਘਬੀਰ ਸਿੰਘ ਦੀ ਫਰਮ ਲਾਈਨ ਸੀ ਕਿ ਯੈਸ ਔਰ ਨੋ। ਫਿਰ ਉਹਨਾਂ ਨੇ ਕਿਹਾ ਕਿ ਕਨਫਲਿਕਟ ਆਫ ਇੰਟਰਸਟ, ਇਹ ਸਾਰੇ ਲੈਕ ਆਫ ਕੰਪਰੈਹੈਂਸਿਵ ਐਵੀਡੈਂਸ ਰਿਵਿਊ, ਐਬਸੈਂਸ ਆਫ ਬ੍ਰੌਡਰ ਰਿਪਰੈਜ਼ੈਂਟੇਸ਼ਨ, ਹਿਸਟਰੀ ਪ੍ਰੋਸੀਡਿੰਗਸ, ਮੈਂ ਉਹਦੇ 'ਚ ਨਹੀਂ ਜਾਵਾਂਗਾ ਕਿਉਂਕਿ ਕਾਫੀ ਲੰਬਾ ਚੌੜਾ ਹੈ। ਪਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਗੱਲ ਆਈ ਕਿ ਹੁਣ ਤੱਕ ਜਦੋਂ ਗੱਲ ਹੁੰਦੀ ਹੈ ਵੀ ਕਿਹਨੂੰ ਪੈਟਰਨੇਜ ਦਿੱਤੀ, ਜਿਹੜੀ ਅਕਾਊਂਟੇਬਿਲਿਟੀ ਹੈ ਤੇ ਮਿਸਯੂਜ਼ ਆਫ ਅਥਾਰਟੀ ਹੈ, ਕਿ ਭਾਈ ਉਹਦੇ ਤੋਂ ਜਿਹੜੇ 5 ਸਵਾਲ ਸਿੱਧੇ ਬਣਦੇ ਨੇ ਕਿ ਬਈ ਵਾਟ ਰੋਲ ਡਿਡ ਯੂ ਪਲੇ ਇਨ ਪਾਰਡਨ ਆਫ ਰਾਮ ਰਹੀਮ ਡਿਸਪਾਈਟ ਹਿਜ਼ ਇਨਵੋਲਵਮੈਂਟ ਇਨ ਸੈਕਰੀਲੇਜ ਅਗੇਂਸਟ ਗੁਰੂ ਗ੍ਰੰਥ ਸਾਹਿਬ, ਵੀ ਤੇਰਾ ਕੀ ਰੋਲ ਸੀ, ਕਿਵੇਂ ਤੂੰ ਉਹਦਾ ਮਾਫੀਨਾਮਾ। ਵਰ ਯੂ ਅਵੇਅਰ ਦੈਟ ਦਾ ਪਾਰਡਨ ਵਾਜ਼ ਬੇਸਡ ਔਨ ਏ ਫੈਬਰੀਕੇਟਡ ਅਪੋਲੋਜੀ ਲੈਟਰ, ਤੁਹਾਨੂੰ ਪਤਾ ਨਹੀਂ ਸੀ ਵੀ ਝੂਠਾ ਲੈਟਰ ਲਿਆ, ਉਹ ਫੈਬਰੀਕੇਟਡ ਹੈ। ਹੂ ਆਥੋਰਾਈਜ਼ਡ ਐਂਡ ਅਪਰੂਵਡ ਦਿਸ ਡਿਸੀਜਨ, ਕਿ ਇਸ ਫੈਸਲੇ ਦੇ ਪਿੱਛੇ ਕੌਣ ਸੀ। ਫਿਰ ਜਿਹੜੇ ਨੇ ਵਾਈਵਰ ਫੰਡਸ ਕਲੈਕਟਡ ਫਰਮ ਸਿੱਖ ਕਮਿਊਨਿਟੀ ਯੂਜ਼ ਟੂ ਲੈਜਿਟਮਾਈਜ਼ ਦਾ ਪਾਰਡਨ ਫॉर ਸੈਕਰੀਲੇਜ, ਉਹ ਜਿਹੜੀ 90-92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇ ਖਾਤੇ 'ਚੋਂ ਕੱਢ ਕੇ ਜਿਹੜਾ ਐਡਵਰਟੀਜ਼ਮੈਂਟ ਦਿੱਤੀਆਂ ਗਈਆਂ। ਫਿਰ ਜਿਹੜੀ ਹੈ ਵਾਈ ਵਾਜ਼ ਦੇਅਰ ਨੋ ਕੰਸਲਟੇਟਿਵ ਪ੍ਰੋਸੈਸ ਇਨਵੋਲਵਿੰਗ ਦਾ ਬ੍ਰੌਡਰ ਸਿੱਖ ਪੰਥ when critical decisions affecting the committee were made, ਕੌਮ ਕਿਹਦੇ ਨਾਲ ਸਲਾਹ ਕੀਤੀ ਗਈ। what steps if any did your administration take to hold those responsible for sacrilege and violence account, ਉਹਨਾਂ ਨੇ ਪੂਰਾ ਕੇਸ ਬਿਲਟ ਕੀਤਾ। ਪਰ ਜਿਨ੍ਹਾਂ ਨੂੰ ਪੈਟਰਨੇਜ ਦਿੱਤੀ, ਕਿਉਂਕਿ ਨਾ ਸੁਮੇਧ ਸੈਣੀ ਜਾਂ ਇਜ਼ਹਾਰ ਆਲਮ ਦੇ ਉੱਤੇ ਲਿਸਟ ਮੁੱਕ ਜਾਂਦੀ ਹੈ, ਉਹਨਾਂ ਨੇ ਪ੍ਰੋਟੈਕਸ਼ਨ ਆਫ ਪੁਲਿਸ ਆਫੀਸਰਸ ਇੰਪਲੀਕੇਟਡ ਇਨ ਹਿਊਮਨ ਰਾਈਟਸ ਵਾਇਲੇਸ਼ਨ, ਸੁਮੇਧ ਸੈਣੀ ਉਹਨੇ ਕਿਹਾ ਵੀ ਉਹਨੂੰ ਤੁਸੀਂ DGP ਲਾਇਆ, ਕਿਸ ਲੈਵਲ ਤੱਕ ਲੈ ਕੇ ਗਏ, ਕੀ ਤੁਹਾਨੂੰ ਇਹ ਪਤਾ ਨਹੀਂ ਸੀ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ, ਟਾਰਚਰ ਔਰ ਇਲੀਗਲ ਡਿਟੈਂਸ਼ਨ 'ਚ ਇਨਵੋਲਵ ਹੈ, ਕਿੰਨਾ ਵੱਡਾ ਇਹ ਜਿਹੜਾ ਜ਼ਾਲਮ ਹੈ, ਔਰ ਕਿਉਂ ਤੁਸੀਂ ਉਹਨੂੰ ਸ਼ੀਲਡ ਕੀਤਾ। ਦੂਸਰਾ ਇਜ਼ਹਾਰ ਆਲਮ, ਕਿ ਬਈ ਤੁਹਾਡੇ ਐਡਮਿਨਿਸਟ੍ਰੇਸ਼ਨ ਨੇ ਆਲਮ ਨੂੰ ਇਹਦੇ ਬਾਵਜੂਦ ਕਿ ਉਹਨੇ ਆਲਮ ਸੈਨਾ ਬਣਾ ਕੇ ਸਿੱਖ ਜੁਝਾਰੂਆਂ ਦਾ ਘਾਣ ਕੀਤਾ ਸੀ, ਉਹਨੂੰ ਤੁਸੀਂ ਪਜ਼ੀਰਾਈ ਦਿੱਤੀ। ਫਿਰ ਜਿਹੜਾ ਉਹ ਸਾਰੇ ਦਰਬਾਰਾ ਸਿੰਘ ਗੁਰੂ, ਕਿਉਂਕਿ ਸਾਕਾ ਨਕੋਦਰ ਜਿਹਦੇ 'ਚ 4 ਸਿੱਖ ਨੌਜਵਾਨ ਜਿਨ੍ਹਾਂ ਨੂੰ ਬਿਲਕੁਲ ਸ਼ਰੇ ਬਾਜ਼ਾਰ ਜਿਹੜਾ ਉਹ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ, ਸਾਕਾ ਨਕੋਦਰ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਔਰ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਰਵਿੰਦਰ ਸਿੰਘ ਲਿੱਤਰਾਂ ਦੇ ਬ੍ਰਦਰ ਡਾਕਟਰ ਹਰਿੰਦਰ ਸਿੰਘ TV84 ਦੇ ਸਟੂਡੀਓ 'ਚ ਉਹਨਾਂ ਦੇ ਨਾਲ ਇੰਟਰਵਿਊ ਵੀ ਹੋਏ ਨੇ। ਸੋ ਉਹਦੇ 'ਚ ਜਿਹੜਾ ਉੱਥੇ ਮੇਨ ਐਡਮਿਨਿਸਟ੍ਰੇਟਰ ਸੀ ਦਰਬਾਰਾ ਸਿੰਘ ਗੁਰੂ, ਉਹਨੂੰ ਕਿਵੇਂ ਇਹਨਾਂ ਨੇ ਟਿਕਟ ਵੀ ਦਿੱਤੀ। ਔਰ ਇਹਦੇ 'ਚ ਜ਼ਿਕਰ ਹੈ ਕਿ ਵੀ ਦਰਬਾਰਾ ਸਿੰਘ ਗੁਰੂ ਵੀ ਉਹਦਾ ਨਕੋਦਰ ਕਿਲਿੰਗ ਦੇ ਵਿੱਚ ਔਰ ਸਿੱਖ ਪ੍ਰੋਟੈਸਟ ਨੂੰ ਦਬਾਉਣ 'ਚ ਕੀ ਰੋਲ ਸੀ, ਔਰ ਤੁਸੀਂ ਕੀ ਉਹਨੇ did he obstruct any investigation under your direction, ਕਿ ਵੀ ਤੁਸੀਂ ਉਹਨੂੰ ਨਾ ਸਿਰਫ ਸ਼ੀਲਡ ਕੀਤਾ, ਉਹਨੂੰ ਤੁਸੀਂ ਟਿਕਟ ਦਿੱਤੀ ਹੈ। ਪਰਮਜੀਤ ਉਮਰਾ ਨੰਗਲ, ਇਹ ਹੁਣ ਜੀਵਨ ਸਿੰਘ ਉਮਰਾ ਨੰਗਲ ਜਿਹੜਾ ਨਿਰੰਕਾਰੀਆਂ ਦਾ ਹੱਥ ਠੋਕਾ ਸੀ, ਪੈਸੇ ਖਾਧੇ ਹੋਏ ਸੀ, ਉਹਨਾਂ ਦਾ ਪੋਤਾ ਪੁਲਸੀਆ, ਉਹਨਾਂ ਪਰਮਜੀਤ why was no significant action taken to investigate or prosecute him for his role in Babel Kala killing, ਉਮਰਾ ਨੰਗਲ ਦਾ ਪੋਤਾ ਇਨਵੋਲਵ ਸੀ ਬੈਬਲ ਕਲਾਂ। did you provide institutional or legal protection to him, ਤੁਸੀਂ ਪ੍ਰੋਟੈਕਟ ਨਹੀਂ ਕੀਤਾ ਉਹਨੂੰ। ਫਿਰ ਸਵਰਨਾ ਘੋਟਣਾ, were you aware of his misconduct during your administration and if so why was he not held accountable, ਇਹ ਸਵਰਨਾ ਘੋਟਣਾ ਜਿਹਨੇ 1 ਜਨਵਰੀ 1993 ਨੂੰ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਟਾਰਚਰ ਕਰਕੇ। ਔਰ ਇਸ ਦੇ ਉੱਤੇ ਜਿਹੜੀ ਤਿਵਾੜੀ IPS ਸੀ ਜਿਹਦੀ ਰਿਪੋਰਟ ਆਈ, ਉਹਨੂੰ ਕਦੇ ਵੀ ਬਾਦਲਾਂ ਨੇ ਰਿਲੀਜ਼ ਜਾਂ ਪਿੱਛੇ ਜੇ ਉਹ ਬਾਹਰ ਆਈ ਹੈ, ਉਹਦੇ ਉੱਤੇ ਬੈਠ ਕੇ ਕਾਰਵਾਈ ਤਾਂ ਕੀ ਕਰਨੀ ਸੀ, ਕਿਉਂਕਿ ਸਵਰਨੇ ਘੋਟਣੇ ਨੂੰ ਪ੍ਰੋਟੈਕਟ ਕਰ ਰਹੇ ਸੀ। ਸੁਰੇਸ਼ ਅਰੋੜਾ ਐਂਡ ਦਿਨਕਰ ਗੁਪਤਾ, were these high ranking officers ever investigated for their role in suppressing dissent and handling
ਸੈਕਰੀਲੇਜ ਇਨਸੀਡੈਂਟਸ, ਦਿਨਕਰ ਗੁਪਤਾ ਵੀ DGP ਬਣਿਆ, ਸੁਰੇਸ਼ ਅਰੋੜਾ ਵੀ ਬਣਿਆ। ਸੁਰੇਸ਼ ਅਰੋੜਾ ਇਹਦੀ ਪਰਸਨਲ ਸਿਕਿਉਰਿਟੀ ਦੇ ਵਿੱਚ ਵੀ ਰਿਹਾ ਜਦੋਂ ਇੱਥੇ ਬਾਹਰ ਆਪਰੇਸ਼ਨ ਕਰਾਉਣ ਇਹਦਾ ਪਿਓ ਆਇਆ। ਅੱਛਾ। ਔਰ ਫਿਰ ਇਹ ਇੰਡੀਵਿਜੂਅਲ ਪੁਲਿਸ ਔਰ ਦੂਜੇ ਆਫਿਸਰ ਨੇ ਫਿਰ ਜਿਹੜੀ ਵਾਇਲੈਂਸ ਦੀਆਂ ਘਟਨਾਵਾਂ, ਬਹਿਬਲ ਕਲਾਂ ਕਿਲਿੰਗ, ਉਹਦੇ 'ਚ ਤੇਰਾ ਕੀ ਰੋਲ ਸੀ, ਟਾਰਚਰ ਜਿਹੜੇ ਇਨੋਸੈਂਟ ਸਿੱਖਾਂ ਨੂੰ ਕੀਤਾ। ਸੋ ਇਹ ਮੈਂ ਸਮਝਦਾ ਹਾਂ ਕਿ ਵੀ ਜੇ ਇਸ ਸਾਰੇ ਕੇਸ ਨੂੰ ਜਾਂ ਜਿਸ ਲੈਵਲ ਦੇ ਇਹਨਾਂ ਦੇ ਗੁਨਾਹ ਨੇ ਦੇਖਿਆ ਜਾਏ ਤਾਂ ਇਹ ਕਿਸੇ ਪਾਸਿਓਂ ਵੀ ਕਾਬਲੇ ਮੁਆਫੀ ਨਹੀਂ ਬਣਦੇ ਹੈ। ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਹੁਣ ਇਹ ਵੀ ਠੀਕ ਹੈ ਕਿ ਭਾਈ ਇੱਕ ਵੀਰ ਨੇ ਲਿਖਿਆ ਕਿ ਜੀ ਅਸੀਂ ਤੁਹਾਨੂੰ ਬਹੁਤ ਐਡਮਾਇਰ ਕਰਦੇ ਹਾਂ ਪਰ ਇਸ ਮੁੱਦੇ ਤੇ ਤੁਹਾਡਾ ਸਟੈਂਡ ਠੀਕ ਨਹੀਂ ਹੈ। ਹੋਰ ਕੀ ਜਥੇਦਾਰ ਦੇ ਦਿੰਦੇ ਸਜ਼ਾ ਉਹਨਾਂ ਨੂੰ ਜੇ ਉਹਨਾਂ ਨੇ ਮੰਨ ਹੀ ਲਿਆ ਸਾਰਾ ਕੁਝ ਜਾਂ ਦੂਜਾ। ਤੇ ਮੇਰਾ ਇਹ ਕਹਿਣਾ, ਮੈਂ ਕਿਹਾ ਵੀ ਚਲੋ ਬਾਕੀ ਤਾਂ ਸਜ਼ਾ ਕੀ ਕਿਹਨੇ ਦੇਣੀ ਹੈ, ਉਹ ਤਾਂ ਜਿਵੇਂ ਭਾਈ ਨਾਰਾਇਣ ਸਿੰਘ ਚੌੜਾ ਜਾਂ ਪਹਿਲੇ ਪਾਰਟ ਜਿਹੜੀ ਇੰਡੀਵਿਜੂਅਲ ਕਿਸੇ ਵੀ ਸਿੱਖ ਦੀ ਪ੍ਰੋਗਰਾਮਿੰਗ ਹੈ ਉਹ ਉਹਨੇ ਦੇਖਣਾ ਵੀ ਉਹਨੇ ਕੀ ਕਰਨਾ। ਪਰ ਘੱਟੋ ਘੱਟ ਜੇ ਉਹਦੇ ਜਥੇਦਾਰਾਂ ਦੇ ਸਾਹਮਣੇ ਅਲੀ ਬਾਬਾ 40 ਚੋਰਾਂ ਦੀ ਬਰਾਤ ਪਹੁੰਚ ਹੀ ਗਈ ਆਪਣਾ ਵਾਪਸ ਰੀਹੈਬਿਲਿਟੇਟ ਹੋਣ ਦੇ ਲਈ, ਇੱਕ ਪਾਰਟ ਤਾਂ ਸਿੰਪਲ ਸੀ ਕਿ ਭਾਈ ਤੁਸੀਂ ਬਹੁਤ ਗੁਨਾਹ ਕੀਤੇ ਨੇ, ਹਰ ਫੀਲਡ 'ਚ ਤੁਸੀਂ ਪੰਥ ਦੀ ਜਿਹੜੀ ਹੈ ਉਹ ਪਿੱਠ ਲਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਜੋ ਤੁਹਾਡੀਆਂ ਰਹਿੰਦੀ ਜ਼ਿੰਦਗੀ ਹੈ, ਜਾਓ ਜਾ ਕੇ ਪੋਤੇ ਪੋਤੀਆਂ ਖਿਡਾਓ, ਕਿ ਦੋਤੇ ਦੋਤੀਆਂ ਖਿਡਾਓ, ਕਿ ਜਾ ਕੇ ਸੇਵਾ ਕਰੋ। ਤੁਸੀਂ ਪਬਲਿਕ ਲਾਈਫ 'ਚੋਂ, ਪੰਥਕ ਲਾਈਫ 'ਚੋਂ ਜਿਹੜਾ ਉਹ ਬਾਹਰ ਇੰਨਾ ਤਾਂ ਕੀਤਾ ਜਾ ਸਕਦਾ ਸੀ। ਬਾਕੀ ਤਾਂ ਚਲੋ ਹਰ ਇੱਕ ਨੇ ਹਿਸਾਬ ਦੇਣਾ ਆਪਣੇ ਮੇਕਰ ਨੂੰ, ਆਪਣੇ ਰੱਬ ਨੂੰ ਜਾ ਕੇ। ਸੋ ਇਹ ਜਿਹੜਾ ਇੱਕਦਮ ਸਾਡੇ 'ਚ ਵੀ ਇਹ ਜਿਹੜਾ ਪਾਰਟ ਹੈ, ਫਿਰ ਉਹਨਾਂ ਨੂੰ ਹੀ ਮੈਂ ਇਹ ਪੁੱਛਿਆ ਵੀ, ਮੈਂ ਕਿਹਾ ਜੀ ਦੇਖੋ ਮਤਲਬ ਜੇ ਮਾਫੀ ਦਾ ਹੀ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ, ਚੰਦੂ ਉਹਨੂੰ ਹਵਾਲੇ ਕੀਤਾ ਜਾਂਦਾ ਗੁਰੂ ਸਾਹਿਬ ਸਿੱਖਾਂ ਦੇ। ਚੰਦੂ ਨੇ ਪੈਰ ਨਹੀਂ ਫੜੇ ਹੋਣੇ, ਚੰਦੂ ਨਹੀਂ ਗਿੜਗੜਾਇਆ ਹੋਣਾ ਕਿ ਜੀ ਮੈਂ ਬਹੁਤ ਗੁਨਾਹ ਕੀਤਾ, ਮੈਂ ਇਹ ਕੀਤਾ। ਪਰ ਉਸ ਦੀ ਕਿਹੜੀ ਸਜ਼ਾ ਸੀ ਅਸੀਂ ਅੱਜ ਤੱਕ ਵੀ ਰਿਮਾਈਂਡ ਕਰਦੇ। ਮਸੰਦ ਅਸੀਂ ਕਿ ਗੁਰੂ ਸਾਹਿਬ ਨੇ ਜਿਹੜੇ ਚੌਥੇ ਪਾਤਸ਼ਾਹ ਨੇ ਬਣਾਏ ਕਿਸ ਹੱਦ ਤੱਕ ਕੀਤਾ। ਉਹ ਜਦੋਂ ਮੁਸ਼ਕਾਂ ਮੰਨ ਕੇ ਸਿੱਖ ਸੰਗਤਾਂ ਲਿਆਈਆਂ ਗੁਰੂ ਸਾਹਿਬ ਦੇ ਹਜ਼ੂਰ, ਉਹਨਾਂ ਨੇ ਨਹੀਂ ਕਿਹਾ ਹੋਣਾ ਜੀ ਮਹਾਰਾਜ ਇੱਕ ਵਾਰੀ ਹੋਰ ਮਾਫ ਕਰ ਦਿਓ ਸਾਨੂੰ, ਹੈ ਨਾ। ਲੇਕਿਨ ਜੇ ਉਹਨਾਂ ਨੂੰ ਜਿਉਂਦੇ ਸਾੜ ਅੰਦਾਜ਼ ਦੇ ਕੰਟੈਕਟ ਜੇ ਤੁਸੀਂ ਉਸ ਨੈਰੇਟਿਵ ਨੂੰ ਲਓ ਕਿ ਲੇਕਿਨ ਇਸ ਲਈ ਜਿਹੜਾ ਪਾਰਟ ਹੈ ਸਾਡੇ ਕੋਲ ਇਹ ਨਹੀਂ ਹੈ। ਜਿਹੜੀ ਇੰਡੀਵਿਜੂਅਲ ਜ਼ਿੰਦਗੀ ਦੀਆਂ ਗਲਤੀਆਂ ਨੇ ਉਹ ਤਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਆਵਣ, ਉਹ ਤਾਂ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡ ਸਾ। ਉਹ ਸੰਗਤ ਵੀ ਬਖਸ਼ਣਹਾਰ ਹੈ ਇੰਡੀਵਿਜੂਅਲ ਜ਼ਿੰਦਗੀ 'ਚ ਤੁਹਾਡੀਆਂ। ਪਰ ਜੋ ਤੁਸੀਂ ਕੌਮੀ ਪੱਖ ਤੋਂ ਇੰਨੇ ਵੱਡੇ ਗੁਨਾਹ ਕੀਤੇ ਹੋਏ ਨੇ ਔਰ ਤੁਸੀਂ ਸਮਝੋ ਕਿ ਵੀ ਇਸ ਕਿਸਮ ਦੀ ਇਹ ਵੀ ਕਿਹੜਾ ਜਦੋਂ ਹੁਣ ਉਹ ਦਾਗੀ ਤੇ ਬਾਗੀ ਉਹਨਾਂ ਨੂੰ ਲੱਗਾ ਕਿ ਵੀ ਉਹ ਪਹਿਲਾਂ ਉਹਨਾਂ ਨੇ ਵੀ ਸਰਕਾਰ ਦੇ ਨਾਲ ਜਾ ਕੇ ਸੁਖਦੇਵ ਢੀਂਡਸੇ ਨੇ ਵੀ ਗੇਮ ਖੇਡੀ, ਦੂਜਿਆਂ ਨੇ ਵੀ ਖੇਡੀ, ਜਗੀਰ ਕੌਰ ਨੇ ਵੀ BJP ਕੈਂਡੀਡੇਟ ਦੀ ਹਮਾਇਤ ਕੀਤੀ। ਸਾਰੇ ਪਾਸਿਓਂ ਦੇਖ ਦਿਖਾ ਕੇ ਉਹਨਾਂ ਨੇ ਦੇਖਿਆ ਕਿ ਕਿਤੇ ਵਟਿੰਦਾ ਨਹੀਂ ਹੈ, ਕਿਤੇ ਨਹੀਂ ਵਟਿਆ ਗਿਆ ਕੋਈ ਮੁੱਲ। ਉਹ ਆਏ ਤਾਂ ਉਹਨਾਂ ਦੀ ਬਦੌਲਤ ਇਹ ਵੀ ਉੱਥੇ ਇਹਨੂੰ ਤਲਬ ਕਰਨਾ ਪਿਆ। ਅਦਰਵਾਈਜ਼ ਇਹ ਕਿਹੜਾ ਆਪਣੇ ਤੌਰ ਦੇ ਉੱਤੇ ਉਹਨਾਂ ਦੇ ਅੰਦਰ ਸੁੱਤਿਆ ਪਿਆ ਉਹਨਾਂ ਨੂੰ ਇਹ ਗੁਨਾਹ ਦਾ ਅਹਿਸਾਸ ਹੋਇਆ ਕਿ ਗਲ 'ਚ ਪੱਲਾ ਪਾ ਕੇ ਮੂੰਹ 'ਚ ਘਾਹ ਲੈ ਕੇ ਬਾਦਲ ਪਿੰਡ ਤੋਂ ਪੈਦਲ ਤੁਰ ਕੇ ਆ ਕੇ ਨੰਗੇ ਪੈਰੀਂ ਪੇਸ਼ ਹੋ ਗਿਆ ਕਿ ਜੀ ਮੈਂ ਬਹੁਤ ਵੱਡਾ ਗੁਨਾਹ ਕੀਤਾ। ਸੋ ਮੈਂ ਸਮਝਦਾ ਵੀ ਇਹ ਸਾਨੂੰ ਵੀ ਜਿਹੜਾ ਸਾਡੇ ਕਈ ਵਾਰੀ ਧਾਰਮਿਕ ਸੈਂਟੀਮੈਂਟ ਦੇ ਨਾਂ ਥੱਲੇ ਅਸੀਂ ਜਿਸ ਕਿਸਮ ਦਾ ਵਰਤਾਰਾ ਕਰਦੇ ਹਾਂ ਬਹੁਤਾ ਠੀਕ ਨਹੀਂ ਹੈ। ਸੋ ਇੱਕ ਪਾਸੇ ਤਾਂ ਜਿਵੇਂ ਮੈਂ ਕਿਹਾ ਵੀ ਇਹਨਾਂ 24 ਘੰਟਿਆਂ ਦੇ ਵਿੱਚ ਨੈਰੇਟਿਵ ਪੂਰੀ ਤਰ੍ਹਾਂ ਦੂਸਰੇ ਪਾਸੇ ਚਲਾ ਗਿਆ ਔਰ ਇੱਕ ਵੱਡੇ ਤਬਕੇ ਨੇ ਰਿਅਲਾਈਜ਼ ਕੀਤਾ ਕਿ ਭਾਈ ਜਿਹੜਾ ਜੋ ਵੀ ਵਾਪਰਿਆ ਇਹਦੇ 'ਚ ਵੀ ਗੁਰੂ ਦੀ ਕਲਾ ਹੈ ਕਿ ਵੀ ਉਹਨਾਂ ਨੇ ਇਹ ਹਾਈਲਾਈਟ ਵੀ ਕੀਤਾ, ਦੁਸ਼ਮਣ ਨੂੰ ਵੀ ਮੈਸੇਜ ਦਿੱਤਾ ਕਿ ਮਤ ਸਮਝੋ ਵੀ ਤੁਹਾਨੂੰ ਲੱਗਦਾ ਹੈ ਕਿ ਬਈ ਤੁਸੀਂ ਇੱਕ ਫਾਇਰਵਾਲ ਹੈ ਜਿਹੜੇ ਹੁਣ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਵਾਸ਼ਿੰਗ ਮਸ਼ੀਨ 'ਚ ਧੋਵੋਗੇ, ਫਿਰ ਉਹਨਾਂ ਨੂੰ ਡਰਾਇਰ 'ਚੋਂ ਕੱਢ ਕੇ ਸੁਕਾ ਕੇ 6 ਮਹੀਨੇ ਦੀ ਭਰਤੀ ਦੇ ਨਾਂ ਥੱਲੇ ਫਿਰ ਲਿਆ ਕੇ ਵਾਪਸ ਤੁਸੀਂ ਸਿੱਖਾਂ ਦੇ ਸਿਰ 'ਤੇ ਬਿਠਾ ਦਿਓਗੇ ਤਾਂ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਹੈ ਉਸ ਨੂੰ ਰੋਕਣ ਦੇ ਲਈ ਇਹ ਤੁਹਾਡੀ ਪ੍ਰੋਕਸੀ ਵਾਰ ਲੜਨ। ਜੋ ਕੰਮ ਇਹਨਾਂ ਨੇ ਕੀਤਾ ਇਹਨਾਂ ਨੇ ਤਾਂ ਏਜੰਸੀਆਂ ਦੀ ਖੇਡੀ ਹੈ, ਹੋਰ ਕੀ ਖੇਡ ਖੇਡੀ ਹੈ। ਔਰ ਇਹ ਜਿਹੜਾ ਐਕਸ਼ਨ ਹੈ ਇਹਨੇ ਇਹ ਦੱਸ ਦਿੱਤਾ ਵੀ ਇਹ ਤੁਹਾਡੀ ਸਾਰੀ ਖੇਡ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹਾਂ ਔਰ ਇਵੇਂ ਹੁਣ ਨਹੀਂ ਚੱਲਣਾ। ਹੁਣ ਬਥੇਰਾ ਹੋ ਗਿਆ ਕਿ ਭਾਈ ਇਹ
ਕਾਠ ਦੀ ਹੰਡੀ ਬਾਰ-ਬਾਰ ਨਹੀਂ ਚੜ੍ਹਦੀ, ਬਥੇਰਾ ਤੁਸੀਂ ਧੋਖਾ ਕਰ ਲਿਆ। ਬਿਲਕੁਲ। ਹੁਣ ਏਜੰਸੀਆਂ ਇਸ ਗੱਲ ਨੂੰ ਸਮਝਦੀਆਂ ਨੇ ਕਿ ਵੀ ਇਹ ਜਿਹੜੀ ਖੇਡ ਅਸੀਂ ਸਾਇਲੈਂਟਲੀ ਕਿਸੇ ਤਰੀਕੇ ਦੇ ਨਾਲ ਖੇਡ ਰਹੇ ਸੀ, ਉਹ ਤਾਂ ਹੋ ਗਈ ਐਕਸਪੋਜ਼, ਉਹਦੀ ਤਾਂ ਫੂਕ ਨਿਕਲ ਗਈ। ਬਿਲਕੁਲ। ਹੁਣ ਜੇ ਅੱਜ ਜਿਹੜਾ ਉਹਨਾਂ ਦਾ ਪਾਲਤੂ ਮੀਡੀਆ, ਉਹਨਾਂ ਦੀਆਂ ਤੁਸੀਂ ਸਟੋਰੀਜ਼ ਦੇਖੋ ਤੇ ਉਹਨਾਂ ਨੇ ਉਹ ਫੇਰ ਸ਼ੋਰ ਸ਼ੁਰੂ ਕਰਤਾ, ਜਿਵੇਂ ਆ ਗਿਆ ਖਾਲਿਸਤਾਨੀ ਦਹਿਸ਼ਤਗਰਦੀ ਆ ਗਈ, ਰੈਡੀਕਲਿਜ਼ਮ ਵਾਪਸ ਆ ਗਿਆ, ਦੂਸਰਾ ਹੋ ਗਿਆ, ਤਾਂ ਕਿ ਜਿਹੜੀ ਉਹਨਾਂ ਦੀ ਸੁਪਰੈਸ਼ਨ ਦੀ ਲਾਈਨ ਹੈ, ਅੱਗੋਂ ਉਹਨਾਂ ਨੇ ਜ਼ੁਲਮ ਕਰਨ ਦੀ ਲਾਈਨ, ਔਰ ਇਹ ਵੀ ਆ ਗਿਆ ਜੀ ਹੋਰ ਸਖਤ ਕਾਨੂੰਨ ਬਣਾਏ ਜਾਣ। ਇਹ ਰੋਮ ਫਰੀ ਕਿਵੇਂ ਕਰ ਰਿਹਾ ਸੀ ਚੌੜਾ, ਜਿਹੜਾ ਪਾਕਿਸਤਾਨ ਵੀ ਰਿਹਾ, ਯੂਆਪਾ ਚੋਂ ਕਿਵੇਂ ਨਿਕਲ ਗਿਆ, ਟਾਡਾ ਦੇ ਵੀ ਸੀ ਉਹਦੇ ਤੇ, ਇਹਨਾਂ ਨੂੰ ਤਾਂ ਪਰਮਾਨੈਂਟਲੀ ਜਿਹੜਾ ਬਿਹਾਈਂਡ ਬਾਰ ਕਰ ਦੇਣਾ ਚਾਹੀਦਾ, ਇਹਨਾਂ ਨੂੰ ਬਾਹਰ ਨਿਕਲਣ ਨਹੀਂ ਦੇਣਾ ਚਾਹੀਦਾ। ਕਹਿਣਾ ਇਹ ਚਾਹੁੰਦੇ ਨੇ ਵੀ ਐਲੀਮੀਨੇਟ ਕਰੋ। ਹੁਣ ਇਹਦੇ 'ਚ ਦੋ ਪ੍ਰਮੁੱਖ ਸਟੋਰੀਜ਼ ਜਿਹੜੀਆਂ, ਟਾਈਮਜ਼ ਆਫ ਇੰਡੀਆ ਦੀ ਇੱਕ ਮੁੱਖ ਸਟੋਰੀ ਹੈ, ਔਰ ਈਵਨ ਮੈਂ ਪ੍ਰਿੰਟ ਦੇ ਹਵਾਲੇ ਨਾਲ ਜਾਂ ਜਿਹੜਾ ਉਹਦਾ ਸ਼ੇਖਰ ਗੁਪਤੇ ਦਾ ਵੀ ਕਿਤੇ ਦੇਖ ਰਿਹਾ ਸੀ, ਬੜਾ ਬਦਬੂਦਾਰ ਜਿਹੜਾ ਬੰਦਾ ਹੈ ਸਿੱਖਾਂ ਦੇ ਬਾਰੇ, ਜਿੰਨੀ ਕਿ ਨਫ਼ਰਤ ਕੱਟ ਦਾ ਕਰਟ ਉਹਦੇ ਥੱਲੇ ਵੀ। ਔਰ ਇਹ ਟਾਈਮਜ਼ ਆਫ ਇੰਡੀਆ ਦੀ ਸਟੋਰੀ ਜਿਹੜੀ ਹੈ, ਅਟੈਕ ਔਨ ਸੁਖਬੀਰ ਸਿੰਘ ਬਾਦਲ ਸਿਗਨਲਸ ਰਾਈਜ਼ ਆਫ ਰੈਡੀਕਲ ਫ੍ਰਿੰਜ। ਇੱਕ ਪਾਸੇ ਕਹਿ ਰਹੇ ਨੇ ਕਿ ਜਿਹੜੇ ਰੈਡੀਕਲ ਸਿੱਖ ਨੇ ਫ੍ਰਿੰਜ ਤੇ, ਇਹਦਾ ਇਹ ਕਹਿੰਦੇ ਨੇ ਵੀ ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜੇ ਨੇ ਵਾਪਸ ਉਹਨਾਂ ਦਾ ਜਿਹੜੀ ਹੈ ਉਹ ਡੋਮੀਨੈਂਸ ਵੱਧ ਰਹੀ ਹੈ। ਔਰ ਇਹ ਸਾਰੀ ਕਹਾਣੀ ਨੂੰ ਲੰਬਾ ਚੌੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਮੋਡਰੇਟਸ ਵਰਸਸ ਰੈਡੀਕਲਸ, ਇਹ ਸਟਰਗਲ ਹੈ, ਇਹ ਬਾਦਲ ਮੋਡਰੇਟ ਹੈ, ਔਰ ਇਹ ਜੇ ਇਸ ਮੋਡਰੇਟ ਨੂੰ ਜਿਹਦੀ ਵਾਪਸ ਰੀਹੈਬਿਲਿਟੇਸ਼ਨ ਹੋ ਰਹੀ ਸੀ, ਰੈਡੀਕਲਸ ਨੇ ਵੰਗਾਰ ਦਿੱਤਾ ਹੈ। ਤੇ ਇਹ ਟਗ ਆਫ ਵਾਰ ਹੈ ਜਿਹੜੀ ਹੈ, ਡਿਸਪਲੇ ਹੈ ਕਿ ਇੱਕ ਹਿਸਟਰੀ ਸ਼ੀਟਰ, ਇੱਕ ਹਾਈਲੀ ਰੈਡੀਕਲਾਈਜ਼ਡ ਪ੍ਰੋ ਖਾਲਿਸਤਾਨੀ ਟੈਰਰਿਸਟ 6 ਵਿਸ਼ੇਸ਼ਣ ਲਾਏ ਹੋਏ ਨੇ। ਮੈਂ ਕਿਹਾ ਵਾਹ ਵਾਹ ਵਾਹ, ਐਵੇਂ ਨਹੀਂ 10 ਲੱਖ ਦਾ ਇਨਾਮ ਰੱਖਿਆ ਸੀ, ਇਹਨਾਂ ਨੂੰ ਨਜ਼ਰ ਆ ਰਿਹਾ ਵੀ ਕੀ ਹੈ। ਉਹਨਾਂ ਨੇ ਕਿਹਾ ਜੀ ਇਹ ਉਹਨੇ ਮੋਡਰੇਟ ਬਾਦਲ ਫੈਮਿਲੀ ਦੇ ਉੱਤੇ ਅਟੈਕ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਬਹੁਤ ਫਾਰਚੂਨੇਟਲੀ ਇਹ ਸਿਕਿਉਰਿਟੀ ਅਲਰਟ ਹੋਣ ਕਰਕੇ ਇਹ ਹੋ ਨਹੀਂ ਸਕਿਆ। ਔਰ ਇਹ ਹੁਣ ਉਹਨਾਂ ਨੇ ਕਿਹਾ ਜੀ ਇਹ ਹੁਣ ਜਦੋਂ ਇਹ ਕਹਿੰਦੇ ਆ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਇਹਨਾਂ ਨੇ ਜਿਸ ਦੀ ਖੁੱਲ੍ਹ ਕੇ ਵਰਤੋਂ ਕਰ ਤਾਂ 40 ਸਾਲ ਤੋਂ ਹੀ ਰਹੇ ਸੀ, ਬਟ ਬੜੇ ਜਿਹੜਾ ਹੀਡੀਅਸ ਤਰੀਕੇ ਦੇ ਨਾਲ। ਔਰ ਫਾਰਮਰ ਜਿੱਦਣ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮੋਦੀ ਮਜਬੂਰ ਹੋਇਆ, ਉਦੋਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਸਕ੍ਰਿਪਟ ਲਿਖੀ ਗਈ। ਔਰ ਇਹ ਕਹਿ ਰਹੇ ਨੇ ਕਿ ਜੀ ਇਹ ਜਿਹੜੀ ਹੈ ਇਹ ਰੈਡੀਕਲ ਐਕਸਟ੍ਰੀਮਿਜ਼ਮ ਜਿਹੜਾ ਸੈਂਟੀਮੈਂਟ ਹੈ, ਇਹ ਹਾਲ ਦੀ ਘੜੀ ਇਹਨੇ ਗੇਨ ਮੋਮੈਂਟਮ ਕੀਤੀ ਹੈ ਇਨ ਦਾ ਵੇਕ ਆਫ ਫਾਰਮਰਸ ਪ੍ਰੋਟੈਸਟ ਡੋਮੀਨੇਟਡ ਬਾਈ ਐਗਰੀਕਲਚਰਿਸਟ ਫਰੋਮ ਪੰਜਾਬ। ਕਿ ਪੰਜਾਬ ਦੇ ਕਿਸਾਨ ਹੀ ਸੀ, ਔਰ ਕਿਉਂਕਿ ਸਿੱਖ ਸੀ ਔਰ ਉਹਨਾਂ ਨੇ ਇਸ ਹਕੂਮਤ ਨੂੰ ਡਿਫੀਟ ਕੀਤਾ, ਇਹਦੇ 'ਚੋਂ ਖਾਲਿਸਤਾਨੀਆਂ ਨੂੰ ਹੋਰ ਵੀ ਬਲ ਮਿਲਿਆ। ਔਰ ਇਹ ਜਿਹੜਾ ਫਿਰ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਵੀ ਇਸ ਮੌਕੇ ਨੂੰ ਨਹੀਂ ਗਵਾਇਆ, ਉਹ ਟਰਬਲਡ ਵਾਟਰਸ ਦੇ ਵਿੱਚ ਫਿਸ਼ ਕਰਨ ਦਾ। ਔਰ ਉਹਨਾਂ ਨੇ ਪ੍ਰੋਮੀਨੈਂਟ ਪ੍ਰੋ ਖਾਲਿਸਤਾਨ ਆਊਟਫਿਟਸ ਜਿਹੜੀਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਹੋਈ ਹੈ। ਔਰ ਇਹ ਸਾਰਾ ਜਿਹੜਾ ਹੁਣ ਪਾਰਟ ਹੈ, ਇਹ ਸਿੱਖਸ ਫਾਰ ਜਸਟਿਸ ਦਾ ਖਾਲਿਸਤਾਨ ਰੈਫਰੈਂਡਮ 2020 ਸਿੱਖ ਡਾਇਸਪੋਰਾ, ਜਿਹਦੇ 'ਚ ਹੁਣ ਐਕਸਟ੍ਰੀਮਿਸਟ ਜਿਹੜੇ ਨੇ ਉਹ ਡੋਮੀਨੇਟ ਕਰਦੇ ਨੇ। ਉਹਨਾਂ ਨੇ ਮੋਡਰੇਟ ਵੌਇਸਿਸ ਨੂੰ ਜਾਂ ਚੁੱਪ ਕਰਾ ਦਿੱਤਾ ਹੈ ਜਾਂ ਸਵੇ ਅਵੇ ਕਰਕੇ ਆਪਣੇ ਨਾਲ ਮਿਲਾ ਲਿਆ ਪ੍ਰੋ ਖਾਲਿਸਤਾਨ ਐਲੀਮੈਂਟਸ ਨੇ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਵੀ ਇੱਕਦਮ ਰੈਡੀਕਲ ਖਾਲਿਸਤਾਨੀ ਜਿਹੜਾ ਜ਼ੋਰ ਹੈ ਪੈ ਗਿਆ। ਡਰੋਨਸ ਰਾਹੀਂ ਪਾਕਿਸਤਾਨ ਤੋਂ 2019 ਤੋਂ ਬਾਅਦ ਹਥਿਆਰ ਵੀ ਆ ਰਹੇ ਨੇ। ਈਵਨ ਯੂਆਪਾ ਵਰਗੇ ਕਾਨੂੰਨ ਵੀ ਜਿਹੜੇ ਨੇ ਉਹ ਚੌੜੇ ਵਰਗੇ ਇਸ ਟੈਰਰਿਸਟ ਨੂੰ ਜਿਹੜਾ ਉਹ ਰੋਕ ਨਹੀਂ ਸਕੇ ਹੈ। ਔਰ ਉਹਨਾਂ ਨੇ ਕਿਹਾ ਜੀ 1993 ਤੋਂ ਬਾਅਦ ਜਿਹੜੇ ਯੂਥ ਪੈਦਾ ਹੋਏ ਨੇ ਉਹਨਾਂ 'ਚ ਇੱਕ ਰੋਮੈਂਟਿਸਿਜ਼ਮ ਹੈ ਖਾਲਿਸਤਾਨ ਦੇ ਲਈ। ਉਹਨਾਂ ਨੇ ਉਹ ਦੌਰ ਨਹੀਂ ਦੇਖਿਆ ਹੋਇਆ। ਐਵੇਂ ਕਹੀ ਜਾਂਦੇ ਨੇ, ਉਹਨਾਂ ਨੂੰ ਇਹ ਪੜ੍ਹਾਇਆ ਜਾਂਦਾ ਕਿ ਜੀ 1.5 ਲੱਖ ਸਿੱਖ ਮਾਰਿਆ, ਅਜੇ ਤਾਂ ਸਿਰਫ 22,000 ਮਾਰਿਆ, ਉਹਨਾਂ 'ਚੋਂ ਵੀ 18। ਹੁਣ ਈਵਨ ਮੰਨ ਲਓ ਇਹਨਾਂ 22,000 ਨੌਜਵਾਨ, ਤੁਸੀਂ ਇੱਕ ਉਸ ਕਮਿਊਨਿਟੀ 'ਚੋਂ ਜਿਹੜੀ ਬਿਲਕੁਲ ਮਾਈਨੋਰਿਟੀ ਹੈ, ਲੈਸ ਤੁਸੀਂ ਮਾਰ ਦਿੰਦੇ ਹੋ ਇਹਨਾਂ ਨੂੰ। ਇੱਥੇ ਤਾਂ ਇੱਕ ਮਰਡਰ ਹੋ ਜਾਏ ਤਾਂ ਸਰਕਾਰਾਂ ਹਿਲ ਜਾਂਦੀਆਂ ਨੇ। ਉਹ ਕਹਿ ਰਹੇ ਜੀ ਐਵੇਂ 2.5 ਲੱਖ ਨਹੀਂ, 1.5 ਲੱਖ ਨਹੀਂ ਹੈ, 2.5 ਲੱਖ ਹੈ, ਐਵੇਂ ਪ੍ਰਚਾਰ ਕਰ ਰਹੇ ਨੇ। ਔਰ ਫਿਰ ਉਹਨੇ ਕਿਹਾ ਵੀ ਇਹ ਨਤੀਜਾ ਹੈ ਕਿ ਵੀ ਜਿਹੜੀ ਇਸ ਜਨਰੇਸ਼ਨ 'ਚ ਦੀਪ ਸਿੱਧੂ ਜਾਂ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਜਿਹੜੇ ਉਹ MP ਬਣ ਗਏ ਨੇ। ਔਰ ਇਹਦਾ ਮਤਲਬ ਇਹ ਹੈ ਕਿ ਵੀ ਇਹਨੂੰ ਦਬਾਉਣਾ ਬੜਾ ਜ਼ਰੂਰੀ ਹੈ। ਇਹ ਬੜੀ ਖਤਰਨਾਕ ਜਿਹੜੀ ਹੈ ਇਸ ਦਾ ਰਾਈਜ਼ ਹੈ। ਫਿਰ ਦੂਸਰੀ ਸਟੋਰੀ ਪ੍ਰੋਮੀਨੈਂਟ ਉਹਨਾਂ ਦੇ ਪ੍ਰਮੋਦ ਮਲਕ ਨੇ ਕੀਤੀ ਹੈ।
attack on Sukhbir Singh Badal outside Golden Temple sparks concerns over rising pro-Khalistan militancy in Punjab. ਕਿ ਜੀ ਦੱਸੋ ਪ੍ਰੋ ਖਾਲਿਸਤਾਨ ਜਿਹੜੀ ਫਿਰ ਉਹ ਕਹਿ ਰਿਹਾ ਦਾ ਸਿੱਖ ਕਮਿਊਨਿਟੀ ਵਾਸ ਸ਼ੌਕਡ ਕਿ ਵੀ ਇਹ ਬਾਦਲ ਦੇ ਨਾਲ ਹੋਇਆ ਤਾਂ ਵਿਚਾਰਾ ਸੇਵਾ ਕਰ ਰਿਹਾ ਸੀ ਗਾਰਡ ਬਣ ਕੇ ਉਹਨੂੰ ਰਿਲੀਜੀਅਸ ਪਨਿਸ਼ਮੈਂਟ ਦਿੱਤੀ ਹੈ ਔਰ ਇਹ ਲੰਬਾ ਚੌੜਾ 8-10 ਸਫੇ ਦਾ ਆਰਟੀਕਲ ਇਹ ਵੀ ਉਸੇ ਲਾਈਨ ਦੇ ਉੱਤੇ ਹੀ ਹੈ ਕਿ ਭਾਈ ਇਹ ਜਿਹੜਾ ਇਹਨਾਂ ਨੂੰ ਰੋਕਿਆ ਜਾਏ। ਸੋ ਮੈਨੂੰ ਇਹ ਲੱਗਦਾ ਵੀ ਇਸ ਸਾਰੇ ਚੋਂ ਆਉਣ ਵਾਲੇ ਪੀਰੀਅਡ ਦੇ ਵਿੱਚ ਕਾਫੀ ਸਖਤੀ ਦੇ ਥੱਲੇ ਹੋਰ ਵੀ ਪਹਿਲਾਂ ਇਹਨਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ 'ਚ NSA ਦੇ ਦਫ਼ਤਰ ਖੋਲ੍ਹੇ ਹੋਏ ਨੇ ਫੜੋ ਫੜੀ ਹੈ ਔਰ ਈਵਨ ਕਿੰਨੀ ਤਕਲੀਫ ਹੈ ਇਹਨਾਂ ਨੂੰ। ਇਹ ਗੁਰਿੰਦਰ ਢਿੱਲੋਂ ਨਾਂ ਦਾ IPS ਹੈ ਜਿਹੜਾ ਇੱਕ ਟਵੀਟ ਕਰ ਰਿਹਾ ਕਿ ਵੀ ਦਾ ਜਿਹੜਾ ਫਾਇਰਿੰਗ ਇਨਸੀਡੈਂਟ ਆਊਟਸਾਈਡ ਦਰਬਾਰ ਸਾਹਿਬ ਅੰਮ੍ਰਿਤਸਰ ਇਜ਼ ਮੋਸਟ ਹਾਈਲੀ ਕੰਡੈਮਨੇਬਲ। It has sent shock waves. The threat perception of Sukhbir Singh Badal is well known. The attacker is a known criminal and shall be given the gravest punishment in the shortest possible time. ਉਹ ਕਹਿੰਦਾ ਜੀ ਇਹਨੂੰ ਜਿਹਨੇ ਅਟੈਕ ਕੀਤਾ ਇਹਨੂੰ ਇੱਕਦਮ ਸਜ਼ਾ ਦੇਣੀ ਚਾਹੀਦੀ ਹੈ। In such a case where oral, digital and scientific evidence is available in a single go, the challan can be put to court within 30 days. ਕਿ 30 ਦਿਨ ਦੇ ਵਿੱਚ ਜਿਹੜਾ ਕੋਰਟ ਚਲਾਨ ਪੇਸ਼ ਕਰੋ। Forensic and scientific reports be procured on priority. ਇੱਕਦਮ ਰਿਪੋਰਟਾਂ ਲਓ ਸਾਇੰਟਿਫਿਕ ਵੀ ਔਰ ਫੋਰੈਂਸਿਕ ਵੀ। Supervisory officers must ensure that there is no lacuna left in the case file. And ਜਿਹੜਾ ਫੂਲ ਪ੍ਰੂਫ ਕੇਸ ਤਿਆਰ ਕਰੋ। This will ensure that the accused remains in jail till the trial is completed. ਕਿਤੇ ਬੇਲ ਨਾ ਹੋ ਜਾਏ ਕਿ ਵੀ ਜੇ ਵਿੱਚੋਂ ਗੈਪ ਮਿਲ ਜਾਏ ਉਹ ਰਹੇ। Having an organized criminal background, it is a fit case that he can influence the witnesses. ਕਿ ਇਹ ਇਹਨਾਂ ਕ੍ਰਿਮੀਨਲ ਹੈ ਇਹ ਤਾਂ ਗਵਾਹਾਂ ਨੂੰ ਦੌੜਾ ਦੇਗਾ ਇਸ ਲਈ ਇੱਕਦਮ ਟਰਾਇਲ ਕਰੋ। This is not the first incident in the immediate periphery of Darbar Sahib Amritsar. In the recent past there have been incidents similar to but with variable gravity. This must invite the emergent attention of CM Punjab and to ensure a dedicated unit. This team shall be independent of the district police. ਕਿ ਨਵੀਂ ਯੂਨਿਟ ਬਣਾਓ ਪੁਲਿਸ ਤੋਂ ਪਾਸੇ ਲਿਜਾ ਕੇ। The state can enroll young ex-servicemen from the army who have served in the Sikh regiment units to make a healthy mix with policemen of the tourism police unit. ਕਿ ਜਿਹੜੇ ਸਿੱਖ ਰੈਜੀਮੈਂਟ 'ਚੋਂ ਜਿਹੜੇ ਆਏ ਨੇ ਰਿਟਾਇਰਡ ਔਰ ਦੂਜੇ ਉਹਨਾਂ 'ਚੋਂ ਯੰਗ ਬੰਦੇ ਕੱਢੋ ਐਕਸ ਸਰਵਿਸਮੈਨ ਉਹਨਾਂ ਨੂੰ ਲੈ ਆਓ। ਇਹ ਰੈਗੂਲਰ ਪੁਲਿਸ ਨੂੰ ਸੇਵ ਕਰੋ ਉਹਨਾਂ ਨੂੰ ਫਿਰ ਟ੍ਰੇਨ ਕਰੋ ਟੂ ਐਨਸ਼ੋਰ ਦਾ ਰੀਕਨਸੀਲੇਸ਼ਨ ਆਫ ਮਰਿਆਦਾ ਇਸ਼ੂਜ਼। ਕਮਿਊਨਿਟੀ ਅਫੇਅਰਸ ਡਿਵੀਜ਼ਨ ਇਹ ਕਰੇ। ਸੋ ਮਤਲਬ ਇਹ ਹੈ ਕਿ ਵੀ ਇਹਨਾਂ ਨੇ ਇੰਨੀ ਕਾਮਾ ਰੌਲੀ ਪਾ ਦਿੱਤੀ ਹੈ ਸਾਰਾ ਤੁਸੀਂ ਸੋਸ਼ਲ ਮੀਡੀਆ ਭਰਿਆ ਦੇਖੋ ਕਿ ਵੀ ਆ ਗਏ ਵੀ ਆ ਗਏ ਵੀ ਆ ਗਏ। ਵੀ ਇੱਕ 70 ਸਾਲ ਦਾ ਬਾਬਾ ਵਿਚਾਰਾ 68-69 ਸਾਲ ਦਾ ਹੈ ਨਾ ਉਹਨੇ ਆਪਣੀ ਕਮਿਟਮੈਂਟ ਆਪਣੀ ਸਟੇਟਮੈਂਟ ਦੇ ਦਿੱਤੀ। ਇਹ ਸਟੇਟਮੈਂਟ ਹੈ ਔਰ ਉਹਨੇ ਦੱਸ ਦਿੱਤਾ ਹੈ ਕਿ ਵੀ ਗੈਰਤ ਅਣਖ ਬਾਕੀ ਹੈ। ਪਰ ਮੈਨੂੰ ਇਹ ਲੱਗਦਾ ਵੀ ਇਸ ਦੀ ਆੜ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਪੰਜਾਬ ਦੇ ਵਿੱਚ ਹੋਰ ਵੀ ਜ਼ੁਲਮ ਦਾ ਚੱਕਰ ਚੱਲੇਗਾ ਔਰ ਇਹ ਉਹ ਪੀਰੀਅਡ ਹੈ ਕਿ ਜਿਹਦੇ ਜਦੋਂ ਅਸੀਂ ਖਾਲਿਸਤਾਨੀ ਧਿਰਾਂ ਨੂੰ ਇੱਥੇ ਵੀ ਉੱਥੇ ਵੀ ਦੇਖਦੇ ਹਾਂ ਕਿ ਭਾਈ ਟੂਗੈਦਰਨੈਸ। ਔਰ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਨੇ ਸਟੈਂਡ ਲਿਆ, ਦਲ ਖਾਲਸਾ ਜਿਨ੍ਹਾਂ ਦੀ 5 ਤਰੀਕ ਦੀ ਕਨਵੈਨਸ਼ਨ ਆਲਰੇਡੀ ਮੋਗਾ ਦੇ ਵਿੱਚ ਸ਼ੁਰੂ ਹੋਈ ਜਿਹਦੇ 'ਚ ਕਿ ਬਾਕੀ ਵੀ ਸਾਰੀਆਂ ਧਿਰਾਂ ਪੰਥਕ ਜਿਹੜੀਆਂ ਨੇ ਉੱਥੇ ਉਹਨਾਂ ਨੇ ਹੈਂਡ ਜੁਆਇਨ ਕੀਤੇ ਨੇ ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਪੰਜਾਬ 'ਚੋਂ ਵੀ ਫਾਰਮਰਸ ਜਿਹੜੇ ਨੇ ਦਿੱਲੀ ਜਾਣ ਵੱਲ ਤੁਰੇ ਨੇ। ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਚੱਲ ਰਿਹਾ। ਹਾਲਾਂ ਫਾਰਮਰਸ ਨੇ ਕਿਹਾ ਕਿ ਜੀ ਭਾਵੇਂ ਸਾਨੂੰ ਸਾਡੇ ਨਾਲ ਹਰਿਆਣਾ ਸਰਕਾਰ ਜਾਂ ਗਵਰਨਮੈਂਟ ਨੇ ਕਿਹਾ ਕਿ ਜੀ ਟਰੈਕਟਰ ਟਰਾਲੀਆਂ ਨਹੀਂ ਜਾਓ ਪਰ ਪੰਜਾਬ ਪਿੰਡਾਂ 'ਚੋਂ ਹੀ ਨਹੀਂ ਨਿਕਲਣ ਦਿੱਤਾ ਜਾ ਕਿਉਂਕਿ ਭਗਵੰਤ ਮਾਨ ਬਿਲਕੁਲ ਅਮਿਤ ਸ਼ਾਹ ਦੀ ਲਾਈਨ ਟੋ ਕਰ ਰਿਹਾ। ਸੋ ਇਹ ਵੇਲਾ ਹੈ ਕਿ ਜਿੱਥੇ ਹਕੂਮਤ ਆਉਣ ਵਾਲੇ ਪੀਰੀਅਡ 'ਚ ਹੋਰ ਹਾਈ ਹੈਂਡਡਨੈਸ ਕਰੇਗੀ। ਟੂਗੈਦਰਨੈਸ ਬਿਲਕੁਲ ਇਹੀ ਆਨਸਰ ਹੈ ਕਿ ਮਿਸਲ ਵੰਡ ਅਬ ਕਬ ਹੋ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।